ਟਾਈ ਲਾ ਕੇ ਬਾਹਰ ਆਇਆ ਤੇ ਅਬੂ ਬੋਲ ਪਿਆ ਕਿਉਂ? ਗੁਜਰਾਂ ਨੂੰ ਲੀਕ ਲਾਤੀ। ਆਪਣੀ ਡਿੱਗੀ ਹੋਈ ਕੰਧ ਤੇ ਉੱਪਰ ਖਲੋ ਕੇ ਸ਼ਾਹਰੁਖ ਖਾਨ ਸਟਾਈਲ ਕਰ ਰਿਹਾ ਮੈਂ। ਖੋਤੇ ਨੇ ਦਿਲੋਤੀ ਮਾਰੀ, ਉਹਨੂੰ ਕਹਿੰਦਾ ਜਾਨ। ਏਦਾਂ ਬੰਦਾ ਜੰਗਲਰ ਖਲੋਤਾ ਹੁੰਦਾ, ਬੈਗ ਅੱਜ ਬਣਿਆ 100 ਦੇ 400 ਦੇ यार इन्हें कालू ने भी टाई लाई फुल सोफिस्टिकेटेड। मैं कहा कालू यार इन्हू मतलब अच्छा लग रहा सी ना, दानिश्वर टाइप। मैं कहा कालू मुल्क दे हालात किदों सही होणगे? कहंदा साको की खबर हो। ਉਹਦੇ ਚੋਂ ਇੱਕ ਖੂਬਸੂਰਤ ਜਵਾਨ ਦੁਸ਼ੀਜ਼ਾ ਬਾਹਰ ਆਈ। ਹਾਏ ਹਾਏ, ਉਹਨੇ ਕਿਹਾ ਕੋਠੀ में कर लोगे नौकरी। अस्सलाम वालेकुम नाजरीन, आप देख रहे हैं सज्जाद जानी ऑफिशियल और टी टाइम में खुश आमदीद। यार पूरा हो नहीं पिया। ਯਾਰ ਇਹ ਉਰਦੂ ਵਾਲਾ ਹੋਰ ਹਿਸਾਬ ਹੁੰਦਾ ਵਾ ਮਿੱਠਾ ਜੀ। ਇਹ ਉਹ ਨਹੀਂ ਕਿ ਕੜਮਸ ਪਾਤਾ ਜਿਵੇਂ ਟ੍ਰੇਨ ਦੀ ਡੱਬੇ 'ਚ ਨਹੀਂ ਖਿੜਕੀ ਥਾਣੀ ਵੜਨ ਵਾਲਾ ਹਿਸਾਬ ਨਹੀਂ ਹੈ। ਇੱਕ ਪ੍ਰੋਗਰਾਮ ਸੈਟਲਾਈਟ ਦੀ ਦੁਨੀਆ ਤੇ ਚੱਲਣਾ ਵਾ। ਉਹ ਸੈਟਲਾਈਟ ਓਏ ਬਣਦਾ ਮੇਰਾ ਸੀ, ਇਹ ਬਣਦਾ ਮੇਰਾ ਸੀ। ਤੁਸੀਂ ਜਾਤੀ ਕਰਦੇ ਆ, ਹੱਕ ਖਾਂਦੇ ਆ। ਤੈਨੂੰ ਲੱਗਦਾ ਤੇਰਾ ਓਏ ਨਵੇਂ ਸਾਲ ਦੇ ਵਿੱਚ ਯਾਰ ਆਪਣੀ ਖਿੱਚ ਪਾ ਕੇ ਬਹਿ ਗਏ ਆ। ਨਵਾਂ ਸਾਲ ਲੰਘ ਗਿਆ। ਸਭ ਤੋਂ ਪਹਿਲੇ ਉਹ ਤੁਹਾਡੇ ਪੈਰ ਤੋਂ ਲੱਗ ਗਿਆ। ਅੱਛਾ ਨਵੇਂ ਸਾਲ ਇਹਨਾਂ ਕੋ ਰਾਹ ਪੁੱਛਿਆ ਸੀ, ਮੈਂ ਤੈਨੂੰ ਜਾਣਾ ਕਿਤੇ ਚਲੇ ਜਾਣ। ਸਾਲ 2025 ਨਵਾਂ ਸਾਲ ਮੁਬਾਰਕ ਹੋਵੇ ਸਭ ਨੂੰ। ਮਸਾਲ ਮੁਬਾਰਕ ਹੈ, ਮਸਾਲ ਮੁਬਾਰਕ ਹੈ, ਮੈਂ ਨਜ਼ਰ ਨੂੰ ਖੋ ਦੱਸਣਾ ਨਵਾਂ ਸਾਲ ਮੁਬਾਰਕ ਹੈ। ਬਸ ਨਵੇਂ ਸਾਲ ਦੀਆਂ ਖੁਸ਼ੀਆਂ ਆਪਣੀ ਜਗ੍ਹਾ, ਲੇਕਿਨ ਪਿੰਡਾਂ ਦੇ ਵਿੱਚ ਨਾ ਏਦਾਂ ਹੀ ਇੱਕ ਟਰੈਕਟਰ ਤੇ ਟਰਾਲੀ ਦੇ ਵਿੱਚ ਬਾਬਾ ਹੁੰਦਾ, ਪਿੱਛੋਂ 뮤직 ਤੋਂ ਨਾਲ ਹੀ ਹਲਕਾ ਜਿਹਾ 뮤직 ਡਾਊਨ ਦਾ ਤੇ ਨਾਲ ਹੀ ਬੋਲਦਾ ਹੈ। ਹਾਂਜੀ ਇੱਕ ਮੁੰਡਾ ਇਹਨੂੰ ਮੀਡੀਆ ਦੀ ਦੁਨੀਆ 'ਚ ਕਹਿੰਦੇ ਸ਼ੋਅ ਫੜਨਾ। ਹਾਂਜੀ ਤੁਸੀਂ ਕਹਿੰਦੇ ਕਰਕੇ ਬੋਲ ਛੱਡਿਆ ਸੀ, ਉੱਥੇ ਹੀ ਸ਼ੋਅ ਫੜ ਲਿਆ ਕਿ ਖੁਸ਼ੀਆਂ ਆਪਣੀ ਜਗ੍ਹਾ ਤੇ, ਲੇਕਿਨ ਨਵੇਂ ਸਾਲ ਦੀਆਂ ਫਿਕਰਾਂ ਵੀ ਵੱਡੀਆਂ ਵਾ। ਕੈਸਲ ਮਿਲਦੀ ਹੁੰਦੀ ਸੀ ਕਿ ਇਹ ਮੇਨ ਸਿੰਗਰ ਜਿਹੜਾ ਨਾ ਉਹ ਹੀਰ ਗਾਉਂਦਾ, ਹੀਰ ਚੜ੍ਹਦੇ ਅਮਰ ਤੇ ਇਹਨਾਂ ਦਾ ਬਾਬਾ ਪਿੱਛੇ ਨਹੀਂ ਬੋਲਦਾ, ਹੀਰ ਚੱਲਦੀ ਚੱਲਦੀ ਫਿਰ ਥੱਲਾ ਚਲੋ ਗਈ। ਹੀਰ ਤੇ ਸੱਟ ਲੱਗੀ ਤੇ ਪਿੱਛੋਂ ਨੂੰ ਕੇ ਪਿਆ ਆਂਦਾ ਇੱਥੇ ਚਲੋ ਜੀ। ਨਹੀਂ ਇਹਨਾਂ ਦੇ ਵਿਆਹ ਚ ਹੁੰਦੇ ਆ ਗੁਜਰਾਂ ਦੇ, ਚ ਦੋ ਜਣੇ ਆ ਵੀ ਫੇਰੀ ਵਾਲਿਆ ਹੀ ਨੇ ਕੀ ਹੈ ਟੀਣੀ ਨੀ 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 ਉਹ ਹਿਸਾਬ ਆ। ਨਹੀਂ ਮੇਰਾ ਯਾਰ ਆਸਤਾ ਆਸਤਾ ਅੱਜ ਸਾਡੇ ਆਇਆ ਯਾਰ। ਇੱਥੇ ਹੀ। ਨਵੇਂ ਸਾਲ ਦੀਆਂ ਨਵੀਆਂ ਹੀ ਫਿਕਰਾਂ ਵਾ। ਉਹ ਫਿਕਰਾਂ ਨੂੰ ਵੀ ਸਾਨੂੰ ਮੱਦੇ ਨਜ਼ਰ ਰੱਖ ਕੇ ਨਵੇਂ ਸਾਲ ਦਾ ਆਗਾਜ਼ ਕਰਨਾ ਚਾਹੀਦਾ। ਕਿਉਂ ਭਾਈ ਫੈਸਲ? ਬਿਲਕੁਲ ਇਸ ਤਰ੍ਹਾਂ ਹੀ। ਟਾਈ ਲਾ ਕੇ ਬਾਹਰ ਆਇਆ ਤੇ ਅਬੂ ਬੋਲ ਪਿਆ ਗੁਜਰਾਂ ਨੂੰ ਲੀਕ ਲਾਤੀ। ਉਹ ਲੀਕ ਕੀ ਯਾਰ, ਅੱਛੀ ਡਰੈਸਿੰਗ ਕਰਨੀ ਚਾਹੀਦੀ। ਯਾਰ ਗੱਲ ਇਹ ਹੈ ਕਿ ਗੁਜਰਾ ਨਾ ਅੱਲਾ ਦਾ ਬੇਟਾ ਦੇ ਤਾਂ ਸਾਰੇ ਮਲੇ ਕੋਲ ਉਹਦੇ ਆ ਹੈ ਇਹਨਾਂ ਦਾ ਗੋਇਲਾ ਮੂੰਹ ਮਿੱਠਾ ਕਰਾ। ਯਾਰ what is this ਯਾਰ, being human। ਸਾਨੂੰ ਨਵੇਂ ਸਾਲ ਦੇ ਲਈ ਕੀ ਕਰਨਾ ਚਾਹੀਦਾ ਵਾ? ਪਿਛਲੇ ਸਾਲ 'ਚ ਕਿਹੜੀਆਂ ਗਲਤੀਆਂ ਹੋਈਆਂ? ਫਾਇਦਾ ਫਿਰ ਤੂੰ ਕਦੋਂ ਪੈਦਾ ਹੋਇਆ? ਉਹ ਜਦੋਂ ਹੋ ਗਿਆ ਬਸ ਅੱਲਾ ਦੀ ਕਰਨੀ ਹੋ ਗਿਆ। ਮੈਂ ਭਾਜੀ ਮੇਰੀ ਸੁਣੋ ਗੱਲ। ਉਹ ਇਹ ਤਾਂ ਕੋਈ ਗਲਤੀ ਨਹੀਂ ਹੋਈ ਹੈ। ਹਾਂ ਮੈਂ ਉਹ ਹਿਸਾਬ ਲਾ ਰਿਹਾ ਕਿ ਇਹ ਗਲਤੀ ਜਦੋਂ ਬੰਦੇ ਕੋਲੋਂ ਹੋਣ ਲੱਗਦੀ ਨਾ, ਉਹ ਕਿਸੇ ਸਾਲ ਵੀ ਹੋ ਸਕਦੀ ਹੈ। 88 99 ਦੀ ਮੈਨੂੰ ਉਂਝ ਸ਼ੱਕ ਪੈਂਦਾ ਹੀ ਆ। 88 ਦੀ ਲੱਗਦੀ ਮੈਨੂੰ। ਉਹ ਤੁਸੀਂ ਸਾਲ ਨਵੇਂ 'ਚ ਵੜਨ ਲੱਗੇ, ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਭੁੱਲ ਕੇ ਨਵੇਂ ਅਜ਼ਮ ਨਾਲ ਵੜੋ। ਨਵੀਂ ਜ਼ਿੰਦਗੀ। ਉਹ ਯਾਰ ਤੈਨੂੰ ਤੇ ਟੈਨਸ਼ਨ ਹੋਣੀ ਨਹੀਂ ਚਾਹੀਦੀ। ਸਾਲ ਜਿਹੜਾ 2024 ਸੀ ਉਦੋਂ ਵੀ ਇਦਾਂ ਦਾ ਸੀ, ਹੁਣ 25 ਚ ਵੀ ਤਾਂ ਮੈਂ ਵੀ ਕਹਾਂ ਇਹ ਸ਼ੋਅ ਇੱਦਾਂ ਹਿੱਟ ਜਾਂਦਾ ਕਿਉਂ? ਚਾਹੇ ਕਰਨ ਨਹੀਂ ਲੱਗਾ ਸੀ, ਮੈਂ ਕਰਨ ਨਹੀਂ ਲੱਗਾ ਸੀ। ਆਹ ਤਾਂ ਉਹੀ ਤਾਂ ਕਹਿੰਦੇ ਆ। ਐਂਕਰ ਬਣੋ ਜਾਂ ਜਿੱਥੇ ਮਰਜ਼ੀ ਬਵੋ, ਸਾਡਾ ਮਕਸਦ ਤੇ ਉਹਨਾਂ ਨੂੰ ਲੁਤਫ ਅੰਦੋਜ਼ ਕਰਨਾ। ਬਿਲਕੁਲ ਕਰਨਾ। ਨਵੇਂ ਸਾਲ ਦੀਆਂ ਨਾ ਜਿਹੜੀਆਂ ਰਿਕੁਆਇਰਮੈਂਟਾਂ ਵਾ ਵੀ ਏਦਾਂ ਦਾ ਬੰਦਾ ਨਾ ਦਫ਼ਤਰਾਂ ਦੇ ਬਾਹਰ ਖਲੋਤਾ ਹੁੰਦਾ, ਬਹੁਤ ਸਾਲੇ ਬੀਜੀ ਨੇ, ਮੈਂ ਤੁਹਾਨੂੰ ਉਹ ਦਿਨ ਚਾਹ ਲਿਆ ਦਵਾਂ ਜਾਂ ਫਿਰ ਚਾਹ ਭੱਜ ਕੇ ਫਾੜ ਹੀ ਲਿਆ। ਇਦਾਂ ਦਾ ਘਰ ਪਕਾਨ ਸ਼ੁਰੂ ਕਰੀ ਨਾ, ਇਦਾਂ ਦਾ ਭਰਾ ਸੌਥੀਆਂ ਤੋਂ ਕਾਲ ਕਰਕੇ ਕੋ ਓਏ ਆ ਬਾਸ਼ ਨੂੰ ਪੌੜ ਕੇ ਥੱਲੇ ਬਣਾਇਓ। ਉਧਰ ਫਿਰ ਤੋਂ ਨਹੀਂ यार देखें, अगर मैं रास्ते में रुक के हर मिठे पे पत्थर फेंकने लगूंगा ना, तो ये मैं शो लेके चल नहीं पाऊंगा। ਇਦਾਂ ਦੇ ਨਾ ਸਿਆਣੇ ਸਿਆਣੇ ਬੰਦੇ ਚੱਲਦੀ ਮਹਿੰਦੀ ਦੇ ਵਿੱਚ ਨਾ ਚੱਲਦਾ ਨਾਰੇ ਤੇ ਲਾ ਲਗੇ।
ਨਹੀਂ ਨਾ ਨੂੰ ਕੇ ਫਿਸ਼ਲ ਕਰਾ ਕੇ ਘਰ ਗਿਆ ਤੇ ਬੇਗਮ ਨੇ ਵੜਨ ਨਹੀਂ ਦਿੱਤਾ, ਕਹਿੰਦੀ ਭੈਣ ਨੂੰ ਘਰ ਨਹੀਂ ਹੈਗੇ। ਉਹ ਕਹਿੰਦਾ ਮੈਂ ਉਹ ਤੁਸੀਂ ਫਿਸ਼ਲ ਕਰਾਉਣ ਚਲੇ ਗਏ ਭਾਈ ਫੈਸਲ ਵੀ ਤੇ ਐਂਕਰ ਸੀ ਤੂੰ। ਉਹ ਵੀ ਚੱਲ ਕਹਿੰਦੇ ਫਿਸ਼ਲ ਕਰਾ ਵਿਆਹ ਫਿਸ਼ਲ ਕਰਾਉਣ ਗਏ ਨੇ ਤੇ ਉਹ ਜਿਹੜੀ ਰੇਤ ਬਜਰੀ ਵਾਲੀ ਮਸ਼ੀਨ ਨਹੀਂ ਉਹਦੇ ਨਾਲ ਘੋਲ ਕੇ ਸਕਰਬ ਮੂੰਹ ਤੇ ਡੋਲਣ। ਇਹੋ ਜਿਹੇ ਬੰਦੇ ਮਹਿੰਦੀਆਂ ਤੇ ਬਤੌਰ ਡਾਂਸਰ ਜਾਂਦੇ ਨੇ ਤੇ ਲੋਕ ਕਹਿ ਰਹੇ ਹੁੰਦੇ ਨੇ ਕਿ ਡਾਂਸ ਤੋਂ ਬਾਅਦ ਵੀ ਤੁਸੀਂ ਜਾਣਾ ਨਹੀਂ। ਹਾਂ, ਕਿਉਂਕਿ ਬਾਕੀ ਵੀ ਘਰ ਦੇ ਕੰਮ ਕੁਮ ਇਹੀ। ਹਾਂ ਖੋਤੇ ਨੇ ਦਿਲੋਤੀ ਮਾਰੀ, ਉਹਨੂੰ ਕਹਿੰਦਾ ਜਾਹ। ਅੱਛਾ ਪੂਰਾ ਫੰਕਸ਼ਨ ਮਹਿੰਦੀ ਦਾ ਇੰਜੋਏ ਕਰਕੇ ਨਾ ਤੇ ਉਹ ਬਾਅਦ ਚ ਕਹਿ ਦਿੰਦੇ ਹੋ ਕੋਈ ਅੱਲਾਹ ਤੋਬਾ ਕਰਿਆ ਕਰੋ। ਲੜਕੀਆਂ ਨੇ ਪਾਗਲ ਦਾ ਕਰਕੇ ਫੂਹਾ ਖੋਲ ਕਹਿੰਦਾ ਜੀ ਉਹ ਨੇਰਨਾ ਹੈਗਾ ਵਾ। ਦੱਸ ਵੀ ਉਹ ਦੋ ਕੱਟਣਾ ਕਿੱਦਾਂ। ਭਾਈ ਫੈਸਲ ਨੂੰ ਵੀ ਖੋਤੇ ਨੇ ਦਲੱਤੀ ਮਾਰੀ, ਇਹ ਵੀ ਉਹਨੂੰ ਵਾਪਸ ਮਾਰ ਕੇ ਕਹਿੰਦੇ ਹਾਈ ਫਾਈਵ। ਪਾਨ ਸ਼ਾਪ ਤੇ ਜਿਹੜਾ ਲੈਟਰ ਨਹੀਂ ਲਗਾਇਆ ਹੁੰਦਾ ਉਹਨੇ ਧਾਗਾ ਪਾ ਕੇ, ਉਹੀ ਚੇਂਜ ਪਾ ਕੇ ਨਿਕਲਣ ਉਹਨੇ ਫੜ ਲਿਆ। ਆਇਆ ਵਾਪਸ ਆਇਆ ਉਹ ਧਾਗੇ ਦੇ ਖਿੱਚ ਲਏ। ਯਾਰ ਨਵੇਂ ਸਾਲ ਦੇ ਮੈਸੇਜਾਂ ਦੀ ਨਵੇਂ ਸਾਲ ਦੇ ਮੈਸੇਜ ਹੋਣੇ ਚਾਹੀਦੇ ਯਾਰ। ਨਵੇਂ ਸਾਲ ਦਾ ਜਿੱਦਾਂ ਨਵੇਂ ਸਾਲ ਦਾ ਇhtਮਾਮ ਮੈਂ ਕੀਤਾ ਨਾ, ਤੁਹਾਨੂੰ ਸਾਰਿਆਂ ਨੂੰ ਵੀ ਮੈਂ ਐਡਵਾਈਸ ਕਰਾਂਗਾ ਕਿ ਉਵੇਂ ਹੀ ਕਰੋ। ਮਸਲਨ ਕਿ ਮੈਂ ਆਪਣੇ ਆਪ ਨੂੰ ਅਪਗ੍ਰੇਡ ਕਰ ਰਿਹਾ ਹਾਂ, ਅੱਛਾ ਅਪਡੇਟ ਕਰ ਰਿਹਾ ਹਾਂ। ਇਹਨੂੰ ਇਹਦੇ ਘਰਦਿਆਂ ਨੇ ਕਿਹਾ ਨਵਾਂ ਸਾਲ ਆਉਣ ਵਾਲਾ ਵਾ, ਕਹਿੰਦਾ ਉਹਨੂੰ ਇਹੀ ਕਰ ਲੱਭਾ। ਉਰਦੂ ਚ ਇਹਨੂੰ ਕਹਿੰਦੇ ਆ ਸਾਲੇ ਨੋ ਕੀ ਤਕਰੀਬਾਤ। ਸਾਲੇ ਨੋ ਅੱਛਾ ਜਿਹੜੇ 9 ਸਾਲੇ ਆ ਉਹਦੀ ਤਰ੍ਹਾਂ ਸਾਲੇ ਨੋ ਦੀ ਬਾਰੇ ਦੇ ਵਿੱਚ ਕੋਈ ਤੇਰਾ ਵੀ ਹੈ ਕੋਈ ਤਰਲਾ ਕੀ। ਤੇ ਮੈਂ ਇਰਾਦਾ ਕੀਤਾ ਵਾ ਭਾਈ ਫੈਸਲ ਕਿ ਮੈਂ ਅੱਜ ਤੋਂ ਬਾਅਦ ਨਵੇਂ ਸਾਲ ਦੇ ਵਿੱਚ ਖੂਬਸੂਰਤ ਹੋਣਾ ਵਾ। ਕੀ ਬਾਤ ਹੈ। ਸਾਰੀ ਜ਼ਿੰਦਗੀ ਦੈਟਸ ਨਾਟ ਪੋਸੀਬਲ। ਯੈਸ ਇਹ ਨਹੀਂ ਹੋ ਸਕਦਾ, ਪੋਸੀਬਲ ਨਹੀਂ। ਇਹ ਬਹੁਤ 10 ਸਾਲ ਵੀ ਹੋ ਜਾਣ ਨਹੀਂ ਹੋ ਮੈਂ ਸਕਦਾ। ਇੱਥੇ ਇਹ ਕਹਿਣਾ ਸੀ ਕਿ ਮੈਂ ਦਿਹਾੜੀ ਡੰਗ ਚ ਹੀ ਹੋ ਜਾਣਾ ਤੇ ਉਹਨਾਂ ਨੇ ਸਾਲ ਵੀ ਮੁਕਾਤਾ ਵਾ। ਨਹੀਂ ਜਿਹੜੀ ਚੀਜ਼ ਨਹੀਂ ਪੋਸੀਬਲ ਯਾਰ ਉਹ ਨਾ ਕਰੋ ਯਾਰ। ਯਾਰ ਇੱਕ ਬਿਲਡਿੰਗ ਨੂੰ ਅੱਗ ਲੱਗੀ ਹੈ, ਵੈਸੇ ਕੋਲ ਖਲੋਤਾ ਦੇਖਣ ਡਿਆ ਮੂੰਗਫਲੀ ਖਾ ਗਿਆ, ਉਹ ਫਾਈਬਰ ਗੇਟ ਵਾਲੀ ਗੱਡੀ ਆਉਂਦੇ ਤੇ ਟਾਈਮ ਬਣ ਲੱਗੀ। ਸੜਿਆ ਓਏ ਹੋਏ ਹੋਇਆ ਉਹ ਕਹਿੰਦੇ ਜ਼ਿਆਦਾ ਤਾਂ यार ਨਹੀਂ वो ਲੱਗੀ। इतने खूबसूरत लग रहे हैं ਯਾਰ ਸੱਚੀ ਮੁੱਚੀ ਮੈਂ ਕੋਈ ਸ਼ੱਕ ਨਹੀਂ ਯਾਰ, ਮੈਂ ਹੈਰਾਨ ਹੋ ਗਿਆ ਕਿ ਟਾਈ ਲਾਈ ਯਾਰ। ਨਹੀਂ ਤੇਰਾ ਮਾੜਾ ਜਿਹਾ ਜ਼ਮੀਰ ਨੇ ਤੈਨੂੰ ਹਲਾਇਆ ਨਹੀਂ ਕਟਾਈ ਲਾ ਹੁੰਦਾ ਨਾ ਯਾਰ। ਯਾਰ ਇੱਕ ਚੀਜ਼ ਹੁੰਦੀ ਹੈ ਯਾਰ। ਤੇਰੇ ਕੰਨਾਂ 'ਚ ਛਾਂ ਦੀ ਹੋਈ ਹੈ। ਸਗੋਂ ਮੇਰੇ ਜ਼ਮੀਰ ਨੇ ਮੈਨੂੰ ਕਿਹਾ ਕਿ ਗੁੱਜਰ ਟਾਈ ਲਾ, ਤੂੰ ਕੋਈ ਆਮ ਨੀਗਾ। ਹਾਂ ਯਕੀਨ ਕਰ ਗੁੱਜਰ ਮੱਝ ਐਂਜ਼ਾਈਟੀ ਚ ਗਈ। ਸੱਚੀ ਮੁੱਚੀ ਉਹ ਕਹਿੰਦੀ ਯਾਰ ਮੈਂ 10 ਕਿਲੋ ਦੁੱਧ ਦਿੱਤਾ, ਇਹਨੇ 30 ਕਿਲੋ ਕਿੱਦਾਂ ਬਣਾਇਆ। ਭਾਈ ਵੈਸੇ ਗਿਆ ਆਪਣੀ ਹਵੇਲੀ ਚ ਤੇ ਨਿੱਕਾ ਜਿਹਾ ਕਟਾ ਕਹਿਣ ਡਿਆ ਆਪਣੀ ਬੈਸ ਲਗੇ ਕਿ ਮਾਂ टाई लाया थे पीछे सैड सॉन्ग सैड म्यूजिक चल रहा ਟਾਈ ਇਹ ਸੀਨੇ ਨਾਲ ਹੁਣ ਲੱਗੀ ਨਜ਼ਰ ਆਏਗੀ ਤੁਹਾਨੂੰ। ਹਾਂਜੀ ਆਹ ਵਾ ਆਪਣੀ ਡਿੱਗੀ ਹੋਈ ਕੱਦ ਤੇ ਉੱਪਰ ਖਲੋ ਕੇ ਸ਼ਾਹਰੁਖ ਖਾਨ ਸਟਾਈਲ ਕਰਨ ਡਿਆ ਮਨ। ਯਾਰ ਰੈਨੋਵੇਸ਼ਨ ਕਰਨੀ ਸੀ ਘਰ ਦੀ, ਉਹ ਢਾਤੀ। ਹੁਣ ਉੱਥੇ ਦੇਖੋ ਸ਼ੀਸ਼ੇ ਦੀਆਂ ਦੀਵਾਰਾਂ ਬਣਨਗੀਆਂ। ਉਹ ਬੰਦ ਕਰਦੇ ਪੌੜੀਆਂ ਤੋਂ ਵਾਸ਼ਰੂਮ ਇੱਧਰ ਸੈੱਟ ਕੀਤਾ ਤੋਂ ਬਸ ਹੋਰ ਕੋਈ ਚੇਂਜਿੰਗ ਨਹੀਂ ਹੋਈ ਤੇਰੀ ਬਸ। ਅੱਛਾ ਨਵੇਂ ਸਾਲ ਚ ਚੇਂਜਿੰਗ ਕਰ ਨਵੇਂ ਸਾਲ ਦੀ ਚੀਜ਼। ਮਸਲਨ ਕਿ ਕੀ ਕੋਈ ਸਾਨੂੰ ਵੀ ਐਡਵਾਈਸ ਕਰੇ। ਇਸਤਰੀ ਸਹੀ ਕਰਾ ਲਈ ਭਾਜੀ, ਪਿਛਲੇ ਸਾਲ ਦੀ ਖਰਾਬ ਸੀ ਅੱਜ ਸਹੀ ਕਰਾਈ ਹੈ। ਕਹਿੰਦਾ ਨੇ ਬਰਾਤ ਤੇ ਜਾ ਕੇ ਨਾ ਉਹ ਬੰਦਾ ਪੁੱਛਦਾ ਭਾਈ ਤੁਸੀਂ ਕਿੱਧਰ ਆਏ ਹੋ। ਅੱਗੋਂ ਕਹਿੰਦਾ ਮੈਂ ਹੱਡੀ ਵੇਚ ਤੇ ਆਇਆ ਮੈਂ। ਇਹ ਕਿ ਹੱਡੀਆਂ ਸਾਰੀਆਂ ਮੈਂ ਬਸ ਪਿੱਛੇ ਲਟ ਕੇ ਸਬਰ ਕਰਨ ਦਾ ਕੇਂਦਰ ਕਹਿੰਦਾ ਓਏ ਕਿਰਾਇਆ ਕੱਢ, ਕਹਿੰਦਾ ਮੈਂ ਟੂਰਿਸਟ ਹਾਂ। ਅੱਛਾ ਯਾਰ ਨਵੇਂ ਸਾਲ ਦੀ ਤੇ ਆ ਮੈਂ ਕਹਿੰਦਾ ਮੈਂ ਬੱਕਰੇ ਦੇ ਕੰਨ ਲਾ ਕੇ ਕਹਿੰਦਾ ਮੈਨੂੰ ਘੱਟ ਸੁਣਦਾ ਉਹ। ਇੰਨਾ ਘਰੋਂ ਭੱਜਦਾ ਸੀ, ਇੰਨਾ ਘਰੋਂ ਭੱਜਦਾ ਸੀ ਤਾਂ ਬੁੜਾ ਇੱਕ ਦਿਨ ਪੁੱਛਦੇ ਉਹ ਟੂਰਿਸਟ ਕਿੱਥੇ ਆ। ਕੀ ਬਾਤ। ਮਿੱਠਾ ਜੀ ਨਵੇਂ ਸਾਲ ਆਉਣ ਵਾਲੇ ਹੁਣ ਜਿੰਨੇ ਸਾਲ ਹੈ ਨਾ, ਇਹ ਟਾਈ ਮੇਰੇ ਸੀਨੇ ਨਾਲ ਲੱਗੀ ਰਹੇਗੀ। ਐਦਾਂ ਸ਼ਾਮ ਨੂੰ ਇਹਦੇ ਨਾਲ ਬੱਕਰੀ ਵੀ ਬੰਨ ਦਿੰਦੇ। ਦੱਸ ਇਹਦੇ ਨਾਲ ਜ਼ਰੂਰਤ ਪਈ ਤਾਂ ਤੁਹਾਡੇ ਅੰਗੂਠੇ ਵੀ ਬੰਨ ਦੇਾਂਗੇ, ਕੋਈ ਟੈਨਸ਼ਨ ਨਹੀਂ। ਭਾਈ ਦਿਨ ਟਾਈਮ ਆਉਂਦਾ ਸੀ, ਇੱਕ ਦਿਨ ਬਾਹਰ ਆ ਮੈਂ ਕਿਹਾ ਟਾਈਮ ਲਾਈ ਕਿਦਾਂ ਭਾਈ ਅੰਦਰ ਸੁੱਟੀ ਹੋਈ ਬਾਹਰ ਕੱਢ। ਮੈਂ ਤੇ ਟਾਈ ਨਾਲ ਨੱਕ ਵੀ ਸਾਫ਼ ਕਰ ਲੈਂਦੇ। ਮੈਂ ਕਿਹਾ ਦਾਰਿਸ਼ ਮਾਸ਼ਾਅੱਲਾ ਟਾਈ ਲਾਈ ਕਹਿੰਦਾ ਨਹੀਂ ਭਾਜੀ ਸ਼ਰਟ ਫਟੀ ਲੁਕਾਈ ਹੋਈ ਹੈ। ਇਹਨੇ ਸਵੇਰ ਟਾਈ ਲਾਈ ਆ ਤੇ ਉਹ ਦੁਪਹਿਰ ਤੱਕ ਪੌਣੇ 3 ਹੋ ਗਈ। यार ਯਾਰ ਟਾਈ ਲਾ ਕੇ ਅੱਗ ਸੇਕੜ ਟਾਈ ਸੀਗੀ ਤੂੰ ਪ੍ਰਿਸਟਰ ਜੋ ਆਪੇ ਚੜੀ ਜਾਣੀ ਤਾਂ
ਸੇਕ ਮਾਰ ਟਾਈ ਜਾਂਦੀ ਪਿੱਛੋਂ ਨੂੰ ਬੰਨ ਕੇ ਮੂੰਹ ਤੇ ਕਹਿੰਦਾ ਮੈਨੂੰ ਏਲੀਅਨ ਕਹੋ। ਅੱਟ ਕਹੋ ਕਿ ਏਲੀਅਨ ਭਾਈ ਤਰੀਕਾ ਕਹੋ ਜਿਹਦਾ ਦਿਲ ਐਦਾਂ ਦਾ ਸੱਚੀ यार बहुत खूबसूरत लग रहा है यार, सच्ची बहुत में। प्यारे लग यार देखो जो पढ़े लिखे लोग हैं ना वही समझेंगे कि दानिश क्या है। ਬਿਲਕੁਲ ਕਿਆ ਬਿਲਕੁਲ ਇਹ ਨਾ ਇੱਕ ਸੋਫਿਸਟੀਕੇਟਿਡ ਸਾਈਨ ਵੀ ਹੈਗਾ। ਤੁਸੀਂ ਇਹ ਦੇਖੋ ਮਤਲਬ ਇਸ ਤਰ੍ਹਾਂ ਫੈਸਲ ਭਾਈ ਨੇ ਨਾ ਅਗਰ ਇਹਨਾਂ ਦਾ ਪੇਟ ਵੀ ਹੈ ਔਰ ਇਹ ਮਤਲਬ ਸ਼ਰਟ ਦੀ ਬੜੀ ਅਜੀਬ ਵੀ ਇਹ ਗੋਰੇ ਨੇ ਬੜੀ ਟੈਕਨੀਕ ਨਾਲ ਇੱਕ ਚੀਜ਼ ਇਜਾਦ ਕੀਤੀ ਹੈ। ਉਹ ਭਾਜੀ ਇਹ ਠੰਡ ਦਾ ਕਰਕੇ ਠੰਡ ਬਚਾਉਣ ਨਾ ਦਾ ਨਾ ਕਰਕੇ। ਨਾ ਨਾ ਟਾਈ ਦਾ 1 ਮਿੰਟ ਮੈਂ ਤੁਹਾਨੂੰ ਗੱਲ ਦੱਸਾਂ। ਟਾਈ ਜਿਹੜੀ ਮੈਂ ਅਲਹਮਦੁਲਿਲਾ ਅਸੀਂ ਪੜ੍ਹੇ ਲਿਖੇ ਫੈਮਿਲੀ ਨਾਲ ਤੁਹਾਨੂੰ ਪਤਾ ਹੀ ਹੈ ਸਕੂਲ ਦੇ ਵਿੱਚ 10 ਨੰਬਰ 10 ਇਹ ਸ਼ੋ ਇੰਨਾ ਹਿੱਟ ਕਿਉਂ ਹੁੰਦਾ ਗੱਲਾਂ ਹੀ ਇੰਨੀਆਂ ਚੁਗਲੀਆਂ ਹੁੰਦੀਆਂ। ਮੈਂ ਕਹਿੰਦਾ ਜੇ ਸਕੂਲੇ ਮੈਂ ਪੜ੍ਹਿਆ ਵਾਂ ਟਾਈ ਦੇ 10 ਨੰਬਰ ਹੁੰਦੇ ਸੀਗੇ। ਹਾਂ ਟਾਈ ਦੇ 10 ਨੰਬਰ ਮੈਨੂੰ ਬਚਪਨ ਤੋਂ ਟਾਈ ਬੰਨੀ ਜਾਂਦੀ। ਮੈਂ 19 ਕਿਸਮ ਦੀ ਟਾਈ ਬੰਨ ਲੈਣਾ ਮਿੱਠੇ। ਹਾਂਜੀ 19 ਕਿਸਮ ਦੀ ਨੋਟ ਮੈਨੂੰ ਬੰਨਣੀ ਆਉਂਦੀ ਹੈਗੀ। ਟਾਈ ਜਿਹੜੀ ਹੈ ਨਾ ਇਨਸਾਨ ਦੀ ਸ਼ਖਸੀਅਤ ਚੇਂਜ ਕਰਦੀ ਹੈ। ਹਾਂਜੀ ਇਟਸ ਮੀਨ ਮੈਂ ਤੁਹਾਨੂੰ ਦੱਸ ਰਿਹਾ ਨਾ ਮਾਫੀ ਦੇ ਨਾਲ ਸ਼ਖਸੀਅਤ ਇਨਸਾਨ ਦੇ اخلاق ਦੇ ਨਾਲ ਅੱਜੀ ਅੱਜੀ ਪੂਰੀ ਗੱਲ ਹੋ ਓਏ ਯਾਰ ਉਹਦੀ ਗੱਲ ਪੂਰੀ ਸੁਣ ਲੈ ਇਹੋ ਜਿਹੇ ਨਾ اخلاق ਉਹਦਾ ਨਜ਼ਮ ਜ਼ਬਤ ਹਾਂ ਉਹਦੀ ਜ਼ੁਬਾਨ ਦੀ ਮਿਠਾਸ। ਅੱਗੇ ਗੱਲ ਕਰੋ ਹੁਣ ਮੈਂ ਤੁਹਾਨੂੰ ਦੱਸ ਰਿਹਾ। ਅਰੇ ਮੇਰੀ ਗੱਲ ਸੁਣ ਓਏ ਓਏ 1 ਮਿੰਟ ਠਹਿਰ ਜਾ ਓਏ। ਇੱਕ ਸ਼ਖਸੀਅਤ ਤੋਂ ਮੁਰਾਦ- ਯਾਰ 1 ਮਿੰਟ ਇਹਦੀ ਸੁਣੋ ਇਹਦੇ ਵਿੱਚ ਕੋਈ ਚਵਲ ਜ਼ਰੂਰ ਮਾਰਦੀ। ਨਹੀਂ 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 ਹਾਂ ਡੱਟੇ ਸੂਟ ਤੋਂ ਟਾਈ ਲਾਈ ਹੋਵੇ ਸ਼ਖਸੀਅਤ ਕਿੱਧਰ ਗਈ? ਸੱਚੀ ਮੁੱਚੀ ਏਦਾਂ ਦੇ ਬੰਦੇ ਦੇ ਵਿਆਹ ਤੇ ਨਾ ਅਫਵਾਹ ਹੁੰਦੀ ਬੰਦਾ ਚੰਗਾ ਲੇਕਿਨ ਭੌਂਕਦਾ ਬਹੁਤ। ਇਦਾਂ ਦਾ ਬੰਦਾ ਰੇੜੀਆਂ ਵਾਲੇ ਨੇ ਰੱਖਿਆ ਹੁੰਦਾ ਓਏ ਕਾਕਾ ਹੱਥ ਨਾ ਮਾਰ। ਐਦਾਂ ਦਾ ਸੱਚੀ ਮੁੱਚੀ ਲੰਡੇ ਵਾਲੇ ਨੇ ਰੱਖਿਆ ਆਇਓ ਭਾਜੀ। ਪਤਾ ਕੀ ਟਾਈ ਜਿਹੜੀ ਹੈ ਨਾ ਵਲੀਮੇ ਚ ਇਦਾਂ ਦਾ ਬੱਚਾ ਆ ਕੇ ਮੈਨੂੰ ਪੁੱਛੂਗਾ ਆਪੂ ਜੀ ਆ ਵੇਖੋ ਕਸਟਰਡ ਚੋਂ ਮੇਵਾ ਨਿਕਲਿਆ। ਇਦਾਂ ਬੰਦਾ ਝੰਗੂਰ ਖਲੋਤਾ ਹੁੰਦਾ ਬੈਗ ਅੱਜ ਬਣਿਆ 100 ਦੇ 400 ਦੇ। ਇਦਾਂ ਦਾ ਬੰਦਾ ਨਾ ਕਰਾਚੀ ਨੂੰ ਆਊਗਾ ਗਲੀ ਦੇ ਵਿੱਚ ਵੜਨਾ ਕੁੱਤਾ ਪੈ ਜਾਊਗਾ ਹਾਈ ਬ్రో। ਕਰਾਚੀ ਦਾ ਬ్రో ਕਰਦਾ ਯਾਨੀ ਕਿ ਇੱਕ ਕੁਰਸੀ ਪਈ ਹੈ ਨਾ ਖਾਲੀ ਕੁਰਸੀ ਹੈ ਇਹਦੀ ਕੋਈ ਵੈਲਿਊ ਨਹੀਂ ਹੈ। ਇਹਦੇ ਅਗਰ ਤੁਸੀਂ ਅੱਗੇ ਟੇਬਲ ਰੱਖ ਦੋਗੇ ਕੁਰਸੀ ਵੀਆਈਪੀ ਹੋ ਜਾਏਗੀ। ਇਹ ਬਾਤ ਠੀਕ ਹੈ ਨਾ ਇਸ ਤਰ੍ਹਾਂ ਇਨਸਾਨ ਬੈਠਾ ਨਾ ਈਜ਼ੀ ਕੋਈ ਮਸਲਾ ਨਹੀਂ। ਜਦੋਂ ਟਾਈ ਲਾਓਗੇ ਨਾ ਤੁਹਾਡੇ ਕੋਈ ਚੀਜ਼ ਅੱਗੇ ਆਵੇ ਤੁਸੀਂ ਵੀਆਈਪੀ ਹੋ ਜਾਓਗੇ। ਨਹੀਂ ਉਹਦੇ ਵਿੱਚ ਕੀ ਇੱਕ ਬਹੁਤ ਵੱਡੇ ਸਾਡੇ ਸਿਆਸਤਦਾਨ ਸਨ ਜਾਂ ਦਾਨਸ਼ਵਰ ਸਨ। ਇੱਕ ਬੰਦਾ ਉਹਨਾਂ ਕੋਲ ਬੈਠਾ ਉਹਨੇ ਬਹੁਤ ਖੂਬਸੂਰਤ ਡਰੈਸਿੰਗ ਕੀਤੀ 3 ਪੀਸ ਪਾਇਆ ਟਾਈ ਵਗੈरह लगाई ਤੇ ਉਹ पूरी महफिल 'ਚ बैठा है तो वो दानश्वर कहता कुछ बोलने आपकी शख्सियत का पता चल जाएगा। वो भी ਤੁਹਾਡੇ ਲਈ ਲਾਜ਼ਮੀ ਲੇਕਿਨ ਜਿਹੜੀ ਡਰੈਸਿੰਗ ਹੈ ਨਾ ਉਹ ਕਾਊਂਟ ਹੁੰਦੀ ਹੈ ਕਿ ਕਈ ਬੰਦੇ ਹੁੰਦੇ ਨੇ ਜਿਹੜੇ ਕਿ ਗਲੇ ਲਾਣਾ ਹੈ ਕਿ ਹੱਥ ਮਿਲਾਣਾ ਹੈ ਜਾਂ ਦੋਨੋਂ ਕਹਿਣਾ ਸਲਾਮ ਅਲੈਕੁਮ। ਉਹ ਸਹੀ ਬਾਤ ਹੈ ਬੜਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਭਾਵੇਂ ਨੇ ਚੰਗੇ ਕੱਪੜੇ ਪਾਉਣ ਨਾਲ ਬੰਦਾ ਚੰਗਾ ਨਹੀਂ ਹੋ ਜਾਂਦਾ। ਯਾਰ ਸਾਡੀ ਗੱਲ ਦੇਖੋ। ਸਹੀ ਆ ਕੰਮ ਚੰਗੇ ਕਰਨੇ ਚਾਹੀਦੇ ਠੀਕ ਹੈ ਨਾ। ਓਏ ਕੰਮ- ਅਸੀਂ ਹੁਣ ਯਾਰ ਕੰਮ ਚੰਗੇ ਕਰਨੇ ਉਧਰੋਂ ਲੰਗੋਟ ਬਣ ਕੇ ਬਿਠੀ ਜਾਂਦਾ। ਇੱਕ ਬੰਦੇ ਨੇ ਟਾਈ ਕੋਟ ਸਾਰਾ ਟਾਈ ਲਾਈ ਟਿਕਟੀਆਂ ਕਰੀ ਜਾ ਰਿਹਾ ਯਾਰ ਹੁਣ ਸੀ ਉਹਨੂੰ ਚੰਗਾ ਤੇ ਨਾ ਕਹਿ ਦਿੱਤੇ ਕੱਪੜੇ ਦੇਖ ਕੇ। ਯਾਰ ਇਹਨੇ ਕਾਲੂ ਨੇ ਵੀ ਟਾਈ ਲਾਈ ਫੁੱਲ ਸੋਫਿਸਟੀਕੇਟਿਡ। ਮੈਂ ਕਿਹਾ ਕਾਲੂ ਯਾਰ ਇਹਨੂੰ ਮਤਲਬ ਅੱਛਾ ਲੱਗ ਰਿਹਾ ਸੀ ਨਾ ਦਾਨਿਸ਼ਵਰ ਟੈਪ। ਮੈਂ ਕਿਹਾ ਕਾਲੂ ਮੁਲਕ ਦੇ ਹਾਲਾਤ ਕਿਦੋਂ ਸਹੀ ਹੋਣਗੇ? ਕਹਿੰਦਾ ਸਾਕੋ ਕੀ ਖਬਰ ਹੋ ਸਾਨੂੰ ਕੀ ਖਬਰ। ਮੈਂ ਤਾਂ ਬੜਾ ਦਬਾਈ ਚੱਲਾ। ਟਾਈ ਲਾਈ ਤੇ ਉੱਤੇ ਸਾਫਾ ਵੀ ਰੱਖਿਆ। ਟਾਈ ਲਾ ਕੇ ਵੀ ਮੁੱਛਾਂ ਨੂੰ ਆਇਆ ਕਰੀਏ। ਓਏ ਯਾਰ ਬਿੱਲੀ ਛਾਤੇ ਰੋਂਦੀ ਰੋਣੀ ਉਹਨੇ ਕਹਿੰਦਾ ਕਿਸੇ ਨੇ ਕਹਾ ਦਿਲ ਲੱਗੀ ਕਰੋ। ਇਹ ਤਾਂ ਪ੍ਰਿੰਸ ਬੈਂਕ ਚ ਗਿਆ ਡਬਲ ਬਿਲ ਲਾਉਣਾ ਸੀ ਤੇ ਮੈਂ ਜਨਾ ਲੱਤ ਨਾਲ ਗੱਲ ਕਰਾਂ ਕੀ ਬਣੇਗਾ ਬਿਲ ਦਾ ਕਬ ਤੱਕ ਹੋ ਜਾਏਗਾ ਇਹ। ਇਹਨੇ ਇੰਜ ਕਰਕੇ ਬਿੱਲ ਵਾਲੀ ਮੋਰੀ ਚ ਬਾਹ ਪਾਈ ਆ ਉਹਨੇ ਉਧਰੋਂ ਮਰੋੜਤੀ ਉਹ ਤੇ ਚੀਕਾ ਮਾਰਨ। ਯਾਰ ਬੜਾ ਬੇਵਕੂਫ ਆ ਇੰਜ ਕਰਕੇ ਬਿਲ ਵਾਲੀ ਭੋਰੀ ਚ ਬਾਹ ਪਾਈ ਉਹ ਪਿੱਛੇ ਕੋਲ ਤੱਕ ਭਾਈ ਇਧਰ ਵਾ। ਐਦਾਂ ਦਾ ਸੱਚੀ ਮੁੰਜੀ ਨਾ ਟਾਈ ਸ਼ੀ ਲਾ ਕੇ ਫਿਲਮਾਂ ਦੇ ਵਿੱਚ ਤੁਸੀਂ ਅਕਸਰ ਵੇਖਣਾ ਇੰਜ ਦਾ ਕਰੈਕਟਰ ਟਾਈ ਲਾਈ ਡਿਗਰੀਆਂ ਫੜੀਆਂ ਹੋਣਗੀਆਂ ਤੇ ਕਹੇਗਾ ਕੀ ਫਾਇਦਾ ਡਿਗਰੀਆਂ ਦਾ ਅਗਰ ਜੋਬ ਨਹੀਂ ਮਿਲ ਰਹੀ ਹੋਰ ਬੱਚੇ ਕਿੰਨਾ ਭਾਸ਼ਣ ਦੇ ਕੇ ਟਾਈ ਲਾਈ ਹੁੰਦੀ ਲੈ। ਇਦਾਂ ਦੇ ਪਾਗਲ ਹੁੰਦੇ ਆ ਲੰਬਾ ਕੋਟ ਪਾ ਕੇ ਸਾਰੇ 200 ਨੂੰ ਇਕੱਠਾ ਕਰਕੇ ਤੇ ਜੇਬ ਚ ਰਿਮੋਟ ਕਰ ਇਕੱਠੇ ਕਰਕੇ ਕਹਿਣਗੇ ਐਸੇ ਹਾਲਾਤ ਬਦਲੋ। ਓਏ ਯਾਰ ਤੂੰ ਗਰੀਬ ਆਦਮੀ ਹੈ ਨਵੇਂ ਸਾਲ ਦੇ ਬਦਲਣ ਨਾਲ ਜਾਂ ਨਾ ਬਦਲਣ ਨਾਲ ਜਾਂ ਚੇਂਜਿੰਗ ਨਾਲ ਤੈਨੂੰ ਕੋਈ ਫਰਕ ਨਹੀਂ। ਇਹਨਾਂ ਦੇ ਘਰ ਤੇ ਤੋਲੀਆ ਉਹ ਆ ਉਹ ਇੱਕ ਸਾਈਡ ਤੋਂ ਰੇਗ ਮਾਰ ਇੱਕ ਪਾਸੇ ਤੋਲੀਆ। ਇਦਾਂ ਦੇ ਬਾਬੀ ਨਾ ਫਜ਼ੂਲ ਵੇਲੇ
ਐਦੇ ਕਬਾੜੀ ਕੋ ਜਾ ਕੇ ਸਿਰਫ ਇੱਕ ਚਾਹ ਪੀਣ ਦੀ ਖਾਤਰ ਹੀ ਕਹੀ ਜਾਂਦੇ ਮੈਂ ਕਹਾਂ ਚੱਲ ਪੁੱਤ ਨਾ ਸਟੀਲ ਲਿਆ ਤਾਂ ਕਰਾ ਦਵਾਂ ਆਹੋ ਐਵੇਂ ਚਾਚਾ ਚਲਾ ਚਾਹ ਪੀ ਲਿਓ ਲੇਕਿਨ ਯਾਰ ਪਿਆਰਾ ਲੱਗ ਰਿਹਾ ਯਾਰ ਅਲਟਰਾਸਾਊਂਡ ਵਾਲੀ ਮਸ਼ੀਨ ਤੇ ਲੱਗ ਜਾ ਕਹਿੰਦਾ ਤੇ ਬੇਸ ਛੱਡ ਦਿੱਤਾ ਉਹ ਸਾਊਂਡ ਸਿਸਟਮ ਹੋਰ ਹੁੰਦਾ ਅੱਛਾ ਘਰ ਦਾ ਬਟਵਾਰਾ ਹੁੰਦਾ ਹੋਵੇ ਨਾ ਜਦੋਂ ਸਭ ਤੋਂ ਛੋਟਾ ਬੱਚਾ ਕੋਈ ਬਾਤ ਨਹੀਂ ਮੈਂ ਆਪ ਹੀ की तरफ सो जा ਉਹ ਮਰਿਆ ਵਾ ਕੱਲ ਮੈਂ ਐਕਸਰਾ ਖਿਚਾਇਆ ਕਹਿੰਦਾ ਰਿਜ਼ਲਟ ਨਹੀਂ ਆਇਆ ਖਿਚਾਇਆ ਐਕਸਟਰਾ ਖਿਚਾਇਆ ਦਾਨ ਸ਼ੇਰ ਸੱਚੀ ਮੁੱਚੀ ਪਾਣੀ ਪੀਵੇ ਨਾ ਇੰਜ ਹੀ ਲੱਗਦਾ ਜਿਵੇਂ ਤੜਕਾ ਲਾਉਣ ਲੱਗਾ ਇਹਦੇ ਅੰਦਰ ਪਾਣੀ ਜਾਵੇ ਤੇ ਬਾਹਰ ਯਾਰ ਵੱਡੀ PhD ਡਿਗਰੀ ਕਰਕੇ ਟਾਈ ਸ਼ਾਈ ਲਾ ਕੇ ਪਹਿਲੇ ਦਿਨ ਆਫਿਸ 'ਚ ਜੌਬ 'ਚ ਜਾਂਦੇ ਹੀ ਲਕਵਾ ਹੋ ਜਾਂਦਾ ਮੈਂ ਤਾਂ ਟਾਈ ਲਾ ਕੇ ਕਹਿੰਦੇ ਅਸਲਾਮ ਅਲੈਕੁਮ ਮੈਂ ਮੰਗਨੇ ਵਾਲਾ ਨਹੀਂ ਸਿਰਫ ਇੱਕ ਸਿਗਰਟ ਹੈ ਤੂੰ ਦੇ ਦੇ ਯਾਰ ਇਦਾਂ ਦਾ ਬੰਦਾ ਵੱਡੇ ਹੋਟਲ 'ਚ ਬੈਠਾ ਨਾਲ ਸਾਹਮਣੇ ਪਹਿਲੀ ਜਗ੍ਹਾ ਸਾਡੀ ਹੁੰਦੀ ਵੱਡਿਆਂ ਨੇ ਗਲਤੀ ਕਰਕੇ ਵੇਚਤੀ ਐਦਾਂ ਦੇ ਕਚਹਿਰੀਆਂ ਜਾ ਕਹਿੰਦੇ ਵਕੀਲ ਨੂੰ ਕਿਸੇ ਤੇ ਕੋਈ ਕੇਸ ਕੁਸ ਤੇ ਨਹੀਂ ਪਵਾਉਣਾ ਝੂਠੀਆਂ ਕਸਮਾਂ ਚੱਕਦੇ ਜਾ ਕੇ ਇਹ ਤੁਹਾਨੂੰ ਅੱਗਾ ਉਦੋਂ ਹੀ ਲੱਗਣੀਆਂ ਜਦੋਂ ਟਾਈ ਦੇ ਨਾਲ ਇੱਕ ਖੂਬਸੂਰਤ ਕੋਟ ਦਾ ਇਜ਼ਾਫਾ ਹੋ ਗਿਆ ਉਹ ਪੂਰਾ ਫੇਰ ਹੋ ਜਾਂਦਾ ਨਾ ਜੀ ਇਹ ਤੇ ਮੈਂ ਕਿਹਾ ਹੱਲੇ ਜ਼ਰਾ ਕਰ ਪਹਿਲਾ ਕਦਮ ਚੁੱਕਦੇ ਇੱਕਦਮ ਕਰ ਲਓ ਨਾ ਤੇ ਫਿਰ ਇਹੋ ਜਿਹੇ ਜਿਹੜੇ ਘਟੀਆ ਜਾਹਲ ਘੱਟ ਪੜ੍ਹੇ ਲਿਖੇ ਨੀਚ ਗਟਰ ਗੰਦੀ ਨਾਲੀ ਕੇ ਕੀੜੇ ਲੋਕ ਜਿਹੜੇ ਹੁੰਦੇ ਉਹ ਫਿਰ ਗੱਲਾਂ ਕਰ ਲੋ ਜੀ ਪੈਂਟ ਕੋਟ ਪਾ ਆਸਤਾ ਆਸਤਾ ਅੱਛਾ ਬਰਦਾਸ਼ਤ ਨਹੀਂ ਹੁੰਦਾ ਕਈ ਲੋਕਾਂ ਨੂੰ ਹੈਨਾ ਐਵੇਂ ਵੇਖ ਕੇ ਤੇ ਉਹ ਭਾਜੀ ਵੇਖ ਕੇ ਮੈਂ ਸਹੀ ਕਹਿ ਰਿਹਾ ਵਾਂ ਹੁਣ ਤੁਸੀਂ ਐਵੇਂ ਹੁਣ ਇੱਕ ਬੰਦੇ ਨੇ ਚੋਰੀ ਕਰ ਲਈ ਉਹਨੇ ਪੈਂਟ ਕੋਟ ਪਾਇਆ ਤੁਸੀਂ ਉਹਨੂੰ ਕੋਈ ਯਾਰ ਵੈਲ ਡਰੈਸਾਂ ਤੋਂ ਕੋਈ ਨਹੀਂ ਚੋਰੀ ਤੇਰੀ ਮਾਫ ਕਰ ਯਾਰ ਏਦਾਂ ਥੋੜੀ ਹੁੰਦਾ ਵਾ ਉਹਦਾ ਯਾਰ। ਮਸਲਾ ਵਾ ਨਹੀਂ ਨਾ ਡਰੈਸਿੰਗ ਦੀ ਤਾਰੀਫ ਕਰਦੇ ਮੈਂ ਆਪਣੀਆਂ ਜਿਹੜੀਆਂ ਸਾਰੀਆਂ ਖਾਮੀਆਂ ਬੁਰਾਈਆਂ ਵਾ ਉਹ ਮੈਂ ਪਿਛਲੇ ਸਾਲ ਚ ਛੱਡ ਕੇ ਜਾ ਰਿਹਾ ਵਾਂ ਨਾਲ ਨਵੀਆਂ ਨਹੀਂ ਲੈ ਕੇ ਜਾ ਰਿਹਾ ਨਵੇਂ ਚ ਮੇਰੀ ਡਰੈਸਿੰਗ ਹੋਏਗੀ ਸਟਾਈਲ ਹੋਏਗਾ ਸਵੈਗ ਹੋਏਗਾ ਕੰਮ ਹੋਏਗਾ ਕੀ ਬਾਤ ਹੈ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਭਾਜੀ ਬਾਹਰ ਚੜ ਕੇ ਆਪਣੇ ਆਪ ਨੂੰ ਅਪਡੇਟ ਕਰੋ ਯਾਰ ਇੱਕ ਮਿੰਟ ਤੇਰੀ ਤੂੰ ਕਿਸ ਤਰ੍ਹਾਂ ਸੋਚ ਲਿਆ ਕਿ ਅਪਡੇਟ ਕਰਨਾ ਪਿਛਲੇ ਸਾਰਾ ਕੁਝ ਕਹਿੰਦੇ ਮੈਂ ਭੁੱਲ ਗਿਆ ਵਾਂ ਕਿਸ ਤਰ੍ਹਾਂ ਇਨਸਾਨ ਭੁੱਲ ਸਕਦਾ ਜੋ ਕੀਤੀਆਂ ਬੀਤੀਆਂ ਯਾਰ ਇਹ ਗਰੀਬ ਗਰੂਬ ਲੋਕ ਆ ਇਹਨੇ ਦੇਖਿਓ ਕਿਤੇ ਜੂਸ ਪੀ ਲਿਆ ਅਪਡੇਟ ਹੋ ਜਾਂਦਾ ਵਾ ਕਿਤੇ ਯਾਰ ਨੂੰ ਗੱਚ ਖਵਾ ਦਿੱਤੀ ਅਪਡੇਟ ਹੋ ਗਏ ਕਿਹਦੀ ਝੂਠੀ ਚਾਹ ਪੀ ਲਈ ਮੈਂ ਕਰਨੀ ਸੀ ਯਾਰ ਹਾਂ ਕਾਲੂ ਇਹਦਾ ਤਾਂ ਡੈਮ ਦੇ ਆਦਮੀ ਨੂੰ ਕੋਈ ਨਹੀਂ ਪਾਉਂਦੇ ਵੀ ਫਜ਼ੂਲ ਜਿਹਾ ਬੰਦਾ ਬੜਾ ਥੱਲੇ ਡਾਂਡੇ ਕੱਟ ਕੇ ਲਾ ਬਸ ਉਹ ਬੈੜਾ ਹੁੰਦਾ ਇਦਾਂ ਦਾ ਬੰਦਾ ਟਾਈ ਲਾ ਕੇ ਨਾ ਲਾੜੀ ਅੱਡੇ ਤੇ ਖਲੋਤਾ ਬਸ ਇਹੀ ਕਰਨਾ ਇਹਨੇ ਲੇਟ ਕਰਾ ਦੇਣਾ ਤੁਸੀਂ ਉਹ ਚ ਬਹਿ ਜਾ ਯਾਰ ਅੱਧਾ ਜੂਸ ਪੀ ਕੇ ਵਿੱਚ ਪਾਣੀ ਪਾਤਾ ਕਹਿੰਦਾ ਮੈਂ ਅਪਡੇਟ ਕੀਤਾ ਵਾ ਨਹੀਂ ਵੈਸੇ ਯਾਰ ਜ਼ੇਨ ਚ ਕਿਸ ਤਰ੍ਹਾਂ ਹੈ ਯਾਰ ਆਪਣੇ ਜ਼ੇਨ ਚ ਯਾਰ ਮੈਂ ਬੜਾ ਕਸਮ ਮੈਂ ਅੱਜ ਖੁਸ਼ ਹੋਇਆ ਇਹਨੇ ਕਿਹਾ ਕਹਿੰਦਾ ਜੀ ਫੈਸਲ ਭਾਈ ਮੈਂ ਅੱਜ ਚੇਂਜ ਕਰ ਲਿਆ ਆਪਣਾ ਮੈਂ ਆਂਦੇ ਹੀ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਇਹ 2025 ਜਿਸ ਤੋਂ ਵੱਡਾ ਲਾਵਾ ਕੀ ਫੁੱਟੜਾ ਵਾ ਵੀ ਪੂਰੀ ਜ਼ਿੰਦਗੀ ਬੰਦਾ ਐਂਕਰ ਨਹੀਂ ਬਣਿਆ ਵੀ ਇਸ ਰੰਗ ਤੁਸੀਂ ਦੱਸੋ ਸੱਚੀ ਮਾਰ ਤੁਸੀਂ ਫੀਲਡ ਚ ਰਹੇ ਹੋ 25-30 ਸਾਲ ਇਸ ਰੰਗ ਦਾ ਐਂਕਰ ਆਇਆ ਵਾ ਕੋਈ ਵੀ ਨਹੀਂ ਯਾਰ ਨਹੀਂ ਤੂੰ ਕਿਸ ਤਰ੍ਹਾਂ ਚੇਂਜਿੰਗ ਆਪਣੇ ਆਪ ਸਭ ਤੋਂ ਪਹਿਲੇ ਤੇ ਸਭ ਤੋਂ ਜ਼ਰੂਰੀ ਮੈਂ ਇਹ ਸਮਝਦਾ ਮੈਂ ਕਿ ਇਸ ਚਵਲ ਇਨਸਾਨ ਦੀ ਗੱਲ ਦਾ ਜਵਾਬ ਦਵਾਂ ਦੇਖ ਮਿੱਠੇ ਜਿਹੜੇ ਲਫ਼ਾਜ਼ ਤੂੰ ਇਸਤੇਮਾਲ ਕਰਦਾ ਨਾ ਇਹਨੂੰ ਦੇਖਿਆ ਜਾਏ ਤੇ ਇਹ ਬੋਡੀ ਸ਼ੇਮਿੰਗ ਆ ਯੈਸ ਆਫ ਕੋਰਸ ਕਿਸੇ ਨੂੰ ਕਾਲਾ ਕਾਲੂ ਕਾਲਾ ਇਹ ਬਹੁਤ ਬਦਤਮੀਜ਼ੀ ਹੈ ਭਾਈਜਾਨ ਬਾਹਰ ਦੀ ਕੰਟਰੀਜ਼ ਦੇ ਵਿੱਚ ਨਾ ਇਹਨੂੰ ਬਹੁਤ ਬੁਰਾ ਸਮਝਿਆ ਜਾਂਦਾ ਔਰ ਉਹ ਉਸ ਮੈਨੂੰ ਬੰਦੇ ਇੰਨੇ ਵੀ ਲੱਗਾ ਵੀ ਬਹੁਤ ਬੁਰਾ ਹੋ ਗਿਆ ਮੇਰੇ ਕੋਲ ਉਸ ਬੰਦੇ ਨਾਲ ਉਹ ਦੋਸਤੀ ਪਏਗਾ ਮੈਨੂੰ ਦੋਸਤੀ ਯਾਰੀ ਵੀ ਨਹੀਂ ਰੱਖਦੇ ਉਹਨਾਂ ਕਦਾ ਤਾਲੁਕ ਉਹਨੂੰ ਫਰਕ ਕਰ ਦਿੰਦੇ ਮਿੱਠਾ ਜੀ ਉਹਨੂੰ ਆਕਨਾਮਾ ਦੇ ਦਿੰਦੇ ਉਹ ਯਾਰ ਉਹਦੀ ਉੱਥੇ ਬੜੀ ਲੜਾਈ ਹੋਈ ਸੀ ਉਹ ਡੈਵਿਡ ਰੌਕੀ ਹਾਂ ਉਹਨੂੰ ਇੱਕ ਬੰਦੇ ਨੇ ਪੁੱਠਾ ਗਿਆ ਸੀ ਰੌਕੀ ਲੜਾਈ ਹੋਈ ਉਹ ਬਹੁਤ ਲੜਾਈ ਹੋਈ ਸੀ ਉਹ ਕੇਸ ਕੁਛ ਅੱਛੀ ਗੱਲ ਚੱਲਿਆ ਹੈ ਸੀ ਮੈਨੂੰ ਚੜਾਤੀ ਹੈ ਦੇਖੋ ਮਿੱਠਾ ਜੀ ਕਾਲਾ ਜਾਂ ਮੈਂ ਤੈਨੂੰ ਕੋਈ ਗੱਲ ਇਦਾਂ ਦੀ ਜਿਹੜੀ ਤੇਰੀ ਬੋਡੀ 'ਚ ਹੈ ਫਾਲਟ ਕੰਨੜ ਕਹਿ ਦੋ ਕੰਨੜ ਉਹ ਗੁੱਠੇ ਬਿੰਗੇ ਆ ਕਹਦੇ ਤੂੰ ਗੁੱਠਾ ਪੈਰਾਂ ਤੇ ਕਹਿ ਤੇ ਆਈ ਉਠਾ ਤੂੰ ਕਿਉਂ ਚੂਸਦਾ ਰਿਹਾ ਨਹੀਂ ਕਹਿ ਤੂੰ ਗੁੱਠੇ ਆਇਆ ਏਰੀਆ ਦੇ ਕੇ ਪੈਰ ਆ ਤੇਰੇ ਸੰਗਾ ਰਿਹਾ ਹੀ ਹੁਣ ਉਹਦੇ ਕੋਲੋਂ ਬਿਸਤੋਂ ਨੇ ਕੀਤਾ ਹੀ ਉਹ ਬਿਸ ਨਹੀਂ ਦੇ ਦਿੱਤੀ ਐ ਗੁੱਟ ਤੂੰ ਕਹਿ ਦੇ ਬਾਤ ਉਹ ਯਾਰ ਬੈਪਰ ਬੂਠੇ ਠਹਿਰ ਤੇ ਸਬਰ ਕਰ ਤੂੰ ਛੁੱਟੀ ਲੱਗ ਤੇਰੀ ਵਖਰੇ ਬੈਪਰ ਬਣ ਕੇ ਫਿਰਦੇ ਆ ਨਹੀਂ ਤੂੰ ਕਹਿ ਤੈਨੂੰ ਕਾਲਾ ਕਹਿੰਦਾ ਕਹਿ ਮੈਂ ਤੈਨੂੰ ਦੱਸਦਾ ਬੋਲਾ ਵੀ ਆ ਕੰਨੋਂ ਇਹ ਕਹਿ ਤੇ ਮੌਕਾ ਦਊਂਗਾ ਤਾਂ ਕਹੂਗਾ ਕਹਿ ਨੂੰ ਓਏ ਐਨ ਕਰ ਦਿਓ ਸਾਰੇ ਕੈਮਰੇ ਇਹ ਕਰਤਾ ਇੱਥੋਂ ਐਕਟ ਹੋ ਜਾਵੇ ਚਲੋ ਨਹੀਂ ਇਹ ਬੋਲਾ ਵਾ ਕਹਿ ਇਹਨੂੰ ਸੁਣਦਾ ਵੀ ਨਹੀਂਗਾ ਉਹ ਸੁਣਦਾ ਵਾ ਤੈਨੂੰ ਤੂੰ ਨਹੀਂ ਸੁਣਨ ਰਿਹਾ ਇਸ ਟਾਈਮ ਉਹ ਐਂਕਰ ਅੱਲਾ ਦੀ ਕਸਮ ਉਹ ਐਂਕਰ ਇਸ ਟਾਈਮ
ਉਹ ਕੰਨ ਦੇ ਸਰਾਖ ਦੀ ਐਲਬੋ ਬਣ ਗਈ ਆ ਬੋਲਾ ਵਾ ਚੱਲ ਯਾਰ, ਚੱਲ। ਇਹੋ ਹੀ ਚੀਜ਼ਾਂ ਵਾ ਜਿਹੜੀਆਂ ਮੈਂ 2024 ਚ ਛੱਡ ਆਇਆ, ਸੁੱਟ ਆਇਆ ਉਧਰ ਆ, ਓਵਰਲੈਪਿੰਗਾਂ, ਬਦਤਮੀਜ਼ੀਆਂ ਇਹ ਬਾਤ ਤੇ ਅੱਜ ਜੁਗਤਾ ਸ਼ੁਕਤਾ ਓਏ ਬੜਾ ਤੇਰਾ ਰੰਬੇਰਗਾ ਮੂੰਹ ਇਹ ਆਪਾਂ ਛੱਡ ਆਏ ਆ ਬਹੁਤ ਪਿੱਛੇ। ਠੀਕ ਹੈ, ਬਾਕੀ ਮੈਂ ਗੱਲ ਜਾਣੀ ਆ ਇਹ ਇਹੋ ਜਿਹੇ ਬੰਦੇ ਹਨ। ਨਹੀਂ ਇਹ ਭਾਈਜਾਨ ਯਾਨੀ ਫਸਟ ਟਾਈਮ ਹੈ ਨਾ, ਕਿੰਨੀ ਦੇਰ ਹੋ ਗਈ ਮੈਨੂੰ ਇੱਥੇ ਆਂਦੇ ਆ First time, ਪਹਿਲੀ ਵਾਰੀ ਮੈਨੂੰ ਇੰਨਾ ਸੋਹਣਾ ਲੱਗਿਆ ਭਾਈਜਾਨ ਉਹ ਯਾਰ ਗ੍ਰੇਸ। ਅੱਛਾ ਵੈਸੇ ਕੀ ਚੇਂਜਿੰਗ ਹਾਂ। ਕਿਸ ਤਰ੍ਹਾਂ ਤੇਰੇ ਜ਼ਿਹਨ ਚ ਆਇਆ ਕਿ ਮੈਂ ਚੇਂਜ ਹੋਣਾ ਚਾਹੀਦਾ ਸੀ ਪਿਆਰ ਸਭ ਕੁਝ ਬਦਲ ਦਿੰਦਾ ਵਾ ਫੈਸਲ ਸਾਹਿਬ। ਓਏ ਤੇ ਕਿੰਨੇ ਏਡਾ ਵੱਡਾ ਰਿਸਕ ਲਿਆ ਦੱਸ ਤੇ ਸਹੀ। ਯਾਰ ਜਿਹੜੀ ਮੇਰੇ ਨਾਲ ਗੱਲ ਵਾਕਿਆ ਹੋਇਆ ਨਾ, ਉਹ ਲਾਈਟਾਂ ਬੰਦ ਕਰਕੇ ਹਲਕਾ ਜਿਹਾ ਪਿੱਛੇ ਬੈਕਗ੍ਰਾਉਂਡ 뮤직 ਲਾ ਕੇ ਸੁਣਾਉਣ ਵਾਲਾ ਵਾ। ਰਿਕਾਰਡ ਚੱਲਦਾ ਹੋਵੇ ਪਿੱਛੇ ਆਏ ਹਾਏ ਹਾਏ, ਓਏ ਰਾਤ ਦਾ ਟਾਈਮ ਸੀ 11 ਕੁ ਵਜੇ। ਕਿੰਨੇ 11 ਕੁ ਵਜੇ। ਖੈਰ ਬੱਚੇ ਡਰਾਉਣ ਗਿਆ ਸੀ ਬਾਹਰ ਤੋਂ। ਹੁਣ ਤੁਸੀਂ ਸਮਾਂ ਆਪਣੇ ਜ਼ਿਹਨ 'ਚ ਇਹ ਬਣਾਓ ਕਿ ਇੱਕ ਸੜਕ ਦੇ ਨਾਲ ਫੁੱਟਪਾਥ ਆ, ਉਹ ਸਟਰੀਟ ਲਾਈਟਾਂ ਦੀ ਰੋਸ਼ਨੀ ਨਾਲ ਰੋਸ਼ਨ ਆ, ਬਾਕੀ ਆਲੇ ਦੁਆਲੇ ਹਨੇਰਾ। ਬਿਲਕੁਲ ਡਰੈਸਿੰਗ ਮੇਰੀ ਉਹ ਸੀ ਕਿ ਪੈਂਟ ਪਾਈ ਹੋਈ ਸੀ ਮੈਂ, ਗਿੱਟਿਆਂ ਤੋਂ ਉੱਚੇ ਨਹੀਂ, ਜਿਹੜੀ ਹੁੰਦੀ ਬ੍ਰਿਟਿਸ਼ ਸਟਾਈਲ ਬਰੀਕ ਬੈਲਟ। ਹਾਂ ਉਹ ਹੁੰਦੀ ਅੱਲਾ ਦੇ ਬੰਦੇ ਉਹ ਸਟਾਈਲ ਚੱਲ ਰਿਹਾ ਉਹਨੇ ਬੱਚੇ ਨੂੰ ਗਿੱਟੇ ਵੀ ਦੇਖੀ ਹਾਂਜੀ ਇਹਦੇ ਗਿੱਟੇ ਵੀ ਦੇਖੀ ਉਹਨੂੰ ਆ ਲੈਣਾ ਦੇਖਦਾ ਬਾਲਣ ਪਿਆ ਹੀ ਗਿੱਟਾ ਸੜੇ ਅੰਦਰ ਕਰ ਠੀਕ ਹੈ ਜੀ, ਗਿੱਟੇ ਮੇਰੇ ਨਜ਼ਰ ਆ ਰਹੇ ਬਿੱਟਾ ਜੀ। ਰੈਗਲਾ ਡੈਬ ਗਿੱਟੇ ਆ ਤੇਰੇ ਸਕਲਟ ਦੇ ਉੱਤੋਂ ਵੀ ਆ ਰਹੇ ਆ। ਠੀਕ ਹੈ ਜੀ ਭਾਈ ਫੈਸਲ, ਗਿੱਟੇ ਨਜ਼ਰ ਆ ਰਹੇ ਆ। ਗਿੱਟੇ ਐ ਲੱਗਦਾ ਪੈਰ ਤੇ ਕੋਕ ਨਹੀਂ ਰੁੜ ਗਈ ਭਾਈ ਬੁਲਬ ਨਹੀਂ ਬਣਦੇ ਇੱਕ ਗਿੱਟਾ ਮੱਖੋ ਮੱਖੀ ਆਵਾਜ਼ ਤਾਂ ਦੇਖ ਕੇ ਸੀ ਆਓ ਕਿੱਕ ਮਾਰੀ ਸੀ, ਉਹ ਬੈਕ ਵੱਜ ਗਈ ਨਾ, ਪਿੱਛੇ ਸਾਈਡ ਤੇ ਸੱਟ ਲੱਗੀ ਸੀ, ਉਹ ਵੀ ਹਲਕੀ ਜੀ ਨਜ਼ਰ ਆ ਰਹੀ ਸੀ। ਹਾਂਜੀ ਓਏ ਟਾਈ ਮੈਂ ਲਾਈ ਗ੍ਰੇ ਕਲਰ ਦੀ ਸ਼ਰਟ ਪਾਈ ਸੀ ਫੈਸਲ ਭਾਈ। ਰਾਤੀ 11 ਵਜੇ ਦਾ ਟਾਈਮ ਹਾਂ ਸਟਰੀਟ ਲਾਈਟ ਜੀ। ਓਏ ਟਾਈ ਜਿਹੜੀ ਉਹ ਖੋਲ ਕੇ ਇੱਥੇ ਕਾਈ ਹੋਈ ਸੀ, ਨੀਵੀਂ ਕੀਤੀ ਹੋਈ ਸੀ, ਯਾਨੀ ਕਿ ਰਿਲੈਕਸ ਛੱਡੀ ਹੋਈ ਸੀ ਇਹ ਪਹਿਲਾ ਦਿਨ ਸੀ ਤੁਹਾਡਾ ਟਾਈ ਦਾ। ਜੀ। ਦੋਨੋਂ ਹੀ ਪਾਕਟਾਂ 'ਚ ਹੱਥ ਪਾਏ ਹੋਏ ਵਾਹ ਵਾਹ ਤੇ ਮੈਂ ਤੁਰਿਆ ਜਾ ਰਿਹਾ ਮੈਂ ਸਲੋ ਮੋਸ਼ਨ। ਕੀ ਬਾਤ ਹੈ। ਉਹ ਤੂੰ ਇੱਕ ਭਾਈ ਆ ਕੇ ਨਹੀਂ ਪਤਾ ਕੀ ਬਣਾ ਤੈਨੂੰ ਕੈਂਸਰ ਕੀ ਹੈਗਾ ਉਹ ਯਾਰ ਨੇ ਸੁਣ ਤੇ ਲੈਣ ਦੇ ਅੱਛਾ ਪਾਕਟਾਂ 'ਚ ਹੱਥ ਪਾਏ ਮਿੱਠਾ ਜੀ ਸਲੋਲੀ ਸਲੋਲੀ ਮਿਊਜ਼ਿਕ ਵੀ ਹੈ ਥੋੜਾ ਜਿਹਾ ਬੰਦਾ ਉਸ ਫੀਲ ਨੂੰ ਲੈ ਨਾ ਬੜਾ ਮਜ਼ਾ ਆ। ਐਂ ਜੋ ਲੈਟਾਂ ਮੇਰੇ ਉੱਤੇ ਇੰਜ ਪੈ ਰਹੀਆਂ ਨੇ। ਹਾਏ ਇਹੀ ਮੰਥ ਇਹੀ ਸੀ ਪਿਛਲਾ ਪਿਛਲਾ ਹਲਕਾ ਉਹ ਫੋਕ ਟਾਇਰ ਰੀਸੈਂਟ ਉਹ ਰੀਸੈਂਟ ਕੀ ਬਾਤ। ਇੱਕ ਨਾ ਗੱਡੀ ਆ ਕੇ ਰੁਕੀ ਆ। ਲੰਗਰ ਵਾਲੀ ਦੇਖਾਂ ਮਈਆਂ ਦੀ ਯਾਰ ਭਾਈ ਉਹਨੀ ਭੱਜੇ ਕਹਿੰਦੇ ਮੇਰੇ ਬੁਲੀ ਵੀ ਦੇ ਦੇ, ਮੇਰੇ ਭਰਾ ਨੇ ਵੀ ਦੇ ਦੇ। ਇਦਾਂ ਪਹਿਲਾਂ ਸ਼ਾਪਰ ਕੱਢਿਆ ਛਾੜ ਕੇ ਉਸੇ ਡਰੈਸਿੰਗ ਉਹ ਸ਼ਾਪਰ ਕੱਢ ਭਾਜੀ ਇੱਧਰ ਪਰ ਏਡੀ ਕਾਦੀ ਬਨਾਵਟ ਹੱਥ ਤੇ ਲਾਫਟਰ ਦੇਦਾ ਹੁੰਦਾ ਵਾ। ਯਾਰ ਆ ਭਰਾ ਓਏ ਭਾਈ ਤੁਸੀਂ ਫਰਿਸ਼ਤਾ ਬਣ ਗਈ ਹੋਏ ਦੇ ਭਾਈ ਇਦਾਂ ਤਾਂ ਬੰਦਾ ਗਲੀ ਚ ਲੱਗੇ ਨਾ, ਔਰਤਾਂ ਆਪਸ ਵਿੱਚ ਗੱਲਾਂ ਕਰਦੀਆਂ ਸੀ, ਦੇਖ ਲਓ ਭੈਣਾ ਭਰਾਵਾਂ ਦੇ ਤਵੀਤਾ ਕਰਦਾ ਸੀ ਅੱਲਾ ਨੇ ਕੀਤਾ ਉਹ ਯਾਰ ਸੁਣ ਤੇ ਲੈਣ ਦੇ ਮਿੱਠੇ ਯਾਰ ਅੱਛਾ ਫੇਰ ਯਾਰ ਕਿਹਾ ਸੀ ਨਾ ਨਹੀਂ ਗੱਲ ਸ਼ੁਰੂ ਕਰਨੀ ਹੈ, ਉਹ ਲੋਕ ਨਹੀਂ ਆ। ਉਹ ਨਹੀਂ ਯਾਰ ਮੈਂ ਸੁਣ ਰਿਹਾ ਮਜ਼ਾ ਆ ਰਿਹਾ ਅਸੀਂ ਸੁਣ ਰਹੇ ਅਸੀਂ ਸੁਣ ਰਹੇ ਅੱਛਾ ਰਾਤ ਦਾ ਟਾਈਮ ਜੋ ਹਾਂਜੀ ਕੋਈ ਫਿਲਮ ਦਾ ਸਨਾਟਾ ਸ਼ਾਰਟ ਹੀ ਸੀਨ ਬਣ ਗਿਆ। ਸਨਾਟਾ ਸੀਗਾ, ਇੱਕ ਵਾਈਟ ਕਲਰ ਦੀ ਕਾਰ ਆ ਕੇ ਰੁਕੀ। ਉਹਨੇ ਕਹ ਰੇੜੀ ਕਿੱਥੇ ਆ, ਕੂੜਾ ਨਹੀਂ ਚੱਕਣਾ ਉਹ ਨਾ ਯਾਰ ਕਰਿਆ ਕਰੋ ਯਾਰ ਅੱਗੇ ਤਾਂ ਕੁੰਡੇ ਖੜਕਾ ਕੇ ਕੂੜਾ ਚੱਕਦਾ ਸੀ, ਅੱਜ ਕਿੱਥੇ ਗਾਇਬ ਹੋ ਗਿਆ। ਫੇਰ ਵਾਈਟ ਕਲਰ ਦੀ ਕਾਰ ਉਹਦੇ ਚੋਂ ਇੱਕ ਖੂਬਸੂਰਤ ਜਵਾਨ ਦੁਸ਼ੀਜ਼ਾ ਬਾਹਰ ਆਈ। ਹਾਏ ਹਾਏ ਉਹਨੇ ਕਿਹਾ ਕੋਠੀ में कर लोगे नौकरी कोठी में करना कुछ भी नहीं सारे बस हमारे से ज्यादा फल के छिलके होते हैं ना गेट खोलना है बंद करना, सिंपल है। खाना 3 टाइम मिलेगा, कपड़े भी तुम लड़कों के पहन लेना, कोई बात। ਅੱਛਾ सर मैं गाली भी ना सुनाऊं बाहर निकलिया मैं, ओ सच सॉरी मैं नहीं, मैं तो दुशीज़ा। पहले ही बाहर से हाँ। दुशीज़ा बाहर निकल के आई है तो ਤੁਸੀਂ कहती ਤਾਂ 25 ਸਾਲ ਤੋਂ ਬਾਹਰ ਹੀ ਰਹੇ ਹੋ ਕਾਕਾ ਨਸੀਬ ਹੋਇਆ ਨਹੀਂ ਅੱਛਾ ले ਦੁਸ਼ੀਦਾ जाओ जी, ले जाओ ले जाओ ले जाओ। ਅੱਛਾ ਉਹ ਯਾਰ ਮੈਨੂੰ ਦੱਸ ਦੁਸ਼ੀਦਾ ਨੇ ਕੀ ਕਿਹਾ ਉਹਨਾਂ ਨੇ ਸਦਕੇ ਵਾਲਾ ਗੋਸ਼ਤ ਫੜਾਇਆ ਨੇ ਯਾਰ ਚਵਲਾ ਉਹਨੇ ਮਾਰਨ ਘਰ ਨੂੰ ਜਾ ਕੇ ਤਾਂ ਦੇ ਪਕਾਓ, ਅਸੀਂ ਲੱਭਣ ਦੇ ਤੁਹਾਨੂੰ ਇੰਨੀ ਦੂਰ ਪੈਟਰੋਲ ਖਰਚ ਕੇ। ਅੱਛਾ ਫਿਰ ਅੱਛਾ ਦੁਸ਼ੀਦਾ ਨਿਕਲੀ ਬਾਹਰ दुशीज़ा निकली है, उन्हें ऐ सिर तो कुकड़ी घुमाई कर दिया। ਯਾਰ ਨਾ ਯਾਰ ਵੇਖਿਆ ਨਾ ਫਿਰ ਉਹ ਵੀ ਡਿਸਾਰਡ ਹੋ ਜਾਂਦਾ ਵਾ ਯਾਰ ਨਹੀਂ ਨਹੀਂ मैं ਉਹ ਫਿਲਮ ਵਾਲਾ ਸ਼ਾਟ ਹਾਂਜੀ। ਜੋ origignal भाई वो
डरते सहमते कदमों के साथ चलती हुई डगमगाती मेरे पास पहुंची। ਹਾਂਜੀ ਕਹਿੰਦੀ ਮੈਂ ਬੂਟੀ ਪੀਤੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਨੂੰ ਚਾਰ ਲਿਆ ਦੇ ਅੱਛਾ ਨਹੀਂ ਉਹ ਯਾਨੀ ਕਿ ਤੂੰ ਅੱਗੇ ਅੱਗੇ ਸੀ ਗੱਡੀ ਪਿੱਛੇ ਕਦਮ ਫੋਲੋ ਕਰ ਰਹੇ ਫਾਲੋ ਕਰ ਰਹੀ ਸੀ ਬਾਜੀ ਦੇ ਪਿੱਛੇ ਪਿੱਛੇ ਗਏ ਲੱਗੇ ਰਹੇ ਤੇ ਇਹਨੂੰ ਰੋਕ ਕੇ ਕਹਿੰਦੇ ਭਾਜੀ ਗੱਲ ਸੁਣੋ ਕੁੱਪੀ ਕਿਥੋਂ ਮਿਲੇਗੀ ਅੱਛਾ ਉਹ ਕੁੜੀ ਨੇ ਆਵਾਜ਼ ਦਿੱਤੀ ਤੈਨੂੰ ਫਿਰ जी कुड़ी ने क्या, हाय वरुण। ਹਾਏ ਵਰੁਣ ਤੁਹਾਡਾ ਪਰਮਿਟ ਬਣਿਆ ਉਹਨੇ ਕਿਹਾ ਹਾਏ ਵਰੁਣ ਬਰੂਨ ਤੈਨੂੰ ਕਿਹਾ ਸੀ ਹਾਂਜੀ ਨਹੀਂ ਬਰਾਊਨ ਕਿਹਾ ਹੋਣਾ ਹਾਏ ਬਰਾਊਨ ਨਹੀਂ ਉਹਨੇ ਮੁਹਾਰਨ ਦੇ ਤੇ ਕਿਹਾ ਵਰੁਣ ਪਰੁਣ। ਤੇ ਜਿਹੜੇ ਆਲੇ ਆ ਨੂੰ ਮਰੂਨ ਬੜਾ ਬਰੂਨ ਇਹ ਸਿਰਫ ਮੈਂ ਤੁਹਾਨੂੰ ਸਿਰਫ ਗੱਲਾਂ ਕਰਾਉਣ ਲਈ ਕਿਹਾ ਸੀ ਕਿ ਤੁਸੀਂ ਚਲੋ ਨਾਮ ਹੋਰ ਆ ਅੱਛਾ ਨਹੀਂ ਫਿਰ ਉਹ ਅਸਲ ਚ ਤੁਹਾਡਾ ਜਿਹੜਾ ਸ਼ੇਡ ਹੈ ਨਾ ਉਹ ਹੈ ਇੰਡੀਅਨ ਟੱਚ ਤਾਮਲੀ ਤਾਮਲੀ ਹਾਂ ਇਹ ਜਾਂਦੇ ਨਾ ਫਿਲਮਾਂ ਦੇ ਵਿੱਚ ਹੀਰੋ ਦੇ ਭਰਾ ਹੁੰਦੇ ਦੂਰ ਖਲੋ ਕੇ ਅਸੀਂ ਕਹਿੰਦੇ ਦੇਵਾ ਮਾਰ ਕੋ ਆਪ ਨਹੀਂ ਚਾਹੁੰਦੇ ਆਹੋ ਇਹੋ ਜਿਹੇ ਹੁੰਦੇ ਹੀਰੋ ਦੇ ਸੈਕੰਡ ਭਰਾ ਤੇ ਆਪ ਫੁੱਲ ਥੱਕੇ ਆ ਤੇ ਹੀਰੋ ਸਾਰਿਆਂ ਨੂੰ ਕੁੱਟੀ ਜਾ ਰਿਹਾ ਤੇ ਕੋਲ ਖਲੋਤੇ ਯਹੀ ਹੈ ਬਾਬਾ ਕੇ ਕਾਤਲ ਯਹੀ ਹੈ ਭਈਆ ਮਾਰ ਇनको। ਏਦਾਂ ਦਾ ਹੀਰੋ ਦਾ ਭਰਾ ਹੁੰਦਾ ਵਾ ਹਾਂ ਤੇ ਉਹ ਹੀਰੋ ਘਰ ਵੜ ਜਾਣਾ ਤੇ ਉਹਨੂੰ ਕਹਿਣਾ ਨਹੀਂ ਕੁਛ ਨਹੀਂ ਚਾਹੀਏ ਮੈਂ ਜਾ ਤੁਮ ਯਾਰ ਇਦਾਂ ਦਾ ਹੀਰੋ ਦਾ ਭਾਈ ਹੁੰਦਾ ਹੀਰੋ ਆਉਂਦਾ ਕਹੂਗਾ ਠੀਕ ਆ ਮੈਂ ਫਿਰ ਚਲਤਾ ਹੂੰ ਆਪ ਦੋਨੋਂ ਕਰੋ ਬਾਤ ਕੁੱਤੇ ਨੇ ਬੈਠਾ ਮੈਂ ਚੱਲ ਅੱਛਾ ਯਾਰ ਉਹ ਫਿਰ ਗੱਡੀ ਦੇ ਵਿੱਚ ਆਵਾਜ਼ ਦਿੱਤੀ ਲੜਕੀ ਨੇ ਲੜਕੀ ਨੇ ਆਵਾਜ਼ ਦਿੱਤੀ ਇਦਾਂ ਦਾ ਨਾ ਵਿਲਨ ਦੇ ਨਾਲ ਹੁੰਦਾ ਹੀਰੋ ਤਾਂ ਵਿਲਨ ਦੀ ਟਾਕ ਸ਼ਾਟ ਹੀ ਵੇਖਦਾ ਪਿੱਛੇ ਏ ਬਸ ਕਰ ਦੇ ਰੇ ਟਾਕ ਦਾ ਬੋਲਦਾ ਰਹਿ ਏ ਨਬੂ ਭਾਈ ਤੂੰ ਬਾਤ ਨਹੀਂ ਕਰਦੀ ਯਾਰ ਅੱਛਾ ਯਾਰ ਛੱਡ ਦੇ ਯਾਰ ਮੈਨੂੰ ਹਾਂ ਵਰਨ ਉਹਨੇ ਕਿਹਾ ਵਰਨ ਵਰੁਣ ਨਹੀਂ ਉਹਨੇ ਕਿਹਾ ਐਕਸਕਿਊਜ਼ ਮੀ। ਹਾਂ ਐਕਸਕਿਊਜ਼ ਮੀ ਤੂੰ ਵਰਨ ਕਿਹਾ ਸੀ ਪਹਿਲੇ ਉਹ ਮੈਂ ਤੁਹਾਨੂੰ ਵੈਸੇ ਸ਼ੁਗਲ ਕਰਨ ਲਈ ਤੇਰਾ ਮੇਰਾ ਸ਼ੁਗਲ ਹੈਗਾ ਵਾ ਯਾਰ ਅੱਛਾ ਉਹਨੇ ਕਿਹਾ ਵਰਨ ਠੀਕ ਹੈ ਵਰੁਣ ਨਹੀਂ ਵਰੁਣ ਵਰੁਣ वरुण हाँ एक्सक्यूज मी वरुण एक्सक्यूज मी कहती आप इस टाइम रात के इस पहर अकेले यहाँ क्या कर रहे हैं। ਯਾਰ ਇੱਕ ਬੰਦੇ ਨੇ ਆ ਕੇ ਕਿਹਾ ਸਾਡੇ ਬਹੁਤ ਸਲਾਬ ਆਇਆ ਤੂੰ ਨਵਾਂ ਵੈਪਨ ਲੈ ਉਹਦੀ ਉਦਾਸ ਕਰਨ ਚਾਹੀਦੀ अच्छा उन्होंने कहा एक्सक्यूज मी आप रात के अंधेरे में यहाँ पे अकेले क्या कर रहे हैं। मैं उन्होंने कहा कि मेरे पास गम बांटने वाला कोई नहीं है। ਮੈਂ ਮੰਡੀ ਚੱਲਾ ਰਕਸ਼ਾ ਨਹੀਂ ਲੱਭਣ ਦਿਆ नहीं गम बांटने वाला कोई नहीं नहीं मैं उन्होंने कहा कि मेरे को कोई ऐसा नहीं है मेरा हम सफर जिन्हों मैं अपना दुख सुख सुना सका। ਨਹੀਂ ਤੇ ਉਹ ਅੱਖਾਂ ਚੱਖਾਂ ਗੱਲਬਾਤ ਹਾਂਜੀ ਕੋਈ ਇਹ ਕੁਛ ਨਹੀਂ ਬਾਜੀ ਇਹਨੇ ਸ਼ੀਸ਼ੇ ਦੇ ਹੱਥ ਰੱਖਿਆ ਕਾਰ ਦੇ ਵਿੱਚ ਉਹਨੇ ਫਟਾਫਟ ਸ਼ੀਸ਼ੇ ਚੜਾ ਕੇ ਉਂਗਲਾਂ ਵਿੱਚ ਨਾਲ ਨਾ ਮੁਕਾਬਲੇ ਲੈ ਗਈ ਤੇ ਚਿਟਰਾਂ ਪੰਜ ਕੇ ਇੱਧਰ ਤੇ ਫਿਰ ਉਹ ਸ਼ੀਸ਼ੇ ਕੋਲ ਕਹਿੰਦੀ ਹਾਂਜੀ ਕਿੰਨੇ ਕੁ ਕੰਮ ਰਹਿ ਗਏ ਤੇ ਕਿਤੇ ਤਾਂ 500 ਤੱਕ ਫੇਲ ਲੱਗ ਗਈ पता यार मैं सुन ले यार ना दर्द दे विच उन्होंने मैं क्या मेरा कोई नहीं है। उन्होंने कहा कि अगर आपको बुरा ना लगे तो आप गाड़ी में बैठेंगे। ਹਾਏ मैं क्या चलो गाड़ी च बह जन्ने इहदे नाल कुड़ी आ पर डरे नहीं मैं। ਹਾਂ ਉਹਨੇ ਗੱਡੀ 'ਚ ਬੈਠੇ ਗੱਡੀ ਉਹਨੇ ਚਲਾਣੀ ਸ਼ੁਰੂ ਕਰਤੀ ਆਸਤਾ ਆਸਤਾ ਤੇ ਗੱਪਸ਼ਪ ਲਾਣ ਲੱਗ ਪਈ ਤੇ तू पीछे बैठा सी ਅੰਕਲ ਜੀ ਮੱਖੀਆਂ ਡਾਲੋ ਉਹ ਭਾਜੀ ਉਹਦੇ ਆਪਣੀ ਛੱਡੀਆਂ ਵਾ ਰੌਣਕ ਲੱਗੀ ਮੈਂ ਇੰਜ ਬਾਜ਼ੂ ਰੱਖ ਕੇ ਬੈਠਾ ਸੀ ਉਹਨੇ ਮੇਰੇ ਇੰਜ ਹੱਥ ਤੇ ਹੱਥ ਰੱਖਤਾ। ਤੂੰ ਦੇਖਿਆ ਨੀ? ਆਮ ਰੈਸਟ ਤੁਸੀਂ ਕਰੋ ਹੈ ਇੱਕ ਮਿੰਟ ਕੀ ਹੋਇਆ ਮੈਂ ਕੰਨਾਂ 'ਚ ਗੱਲ ਨਿਕਲ ਗਈ ਯਾਰ ਦਰਮਿਆਨ 'ਚ ਜਿਹੜੀ ਜਗ੍ਹਾ ਹੁੰਦੀ ਸੀ ਆਮ ਰੈਸਟ ਹਾਂ ਉੱਥੇ ਮੈਂ ਇੰਜ ਹੱਥ ਰੱਖਿਆ ਸੀ ਅੱਛਾ ਤੇ ਉਹ ਗੇਅਰ ਲਾਣ ਲੱਗੀ ਨਾ ਤੇ ਐ ਉਹਨੇ ਮੇਰੇ ਹੱਥ ਤੇ ਐ ਕੀਤਾ। ਚਲੋ ਇਸ ਗੱਲ ਦਾ ਤਾਂ ਪਤਾ ਲੱਗਾ ਗੱਡੀ ਆਲਟੋ ਨਹੀਂ ਸੀ ਉਹਦੇ ਕੋਲ। ਯਾਰ ਇੱਥੋਂ ਕੋਈ ਇੰਟਰਸਟ ਵਧਿਆ ਇਸ ਤੋਂ ਕਿਹਦਾ ਇਸ ਗੱਲ ਦਾ ਪਤਾ ਲੱਗਾ ਉਹ ਗੱਡੀ ਆਲਟੋ ਨਹੀਂ ਸੀ ਬਾਅਦ ਚ ਵੀ ਬੋਲਦਾ ਕੋਈ ਦੋ ਕੁੱਕੀਆਂ ਵੀ ਆ ਨਹੀਂ ਸੀ ਹੱਥ ਮੇਰੇ ਤੋਂ ਦੋ ਲੈ ਗਿਆ ਸੀ ਇਹ ਉਹਨੇ ਇੰਜ ਕਰਕੇ ਹੱਥ ਫੇਰਿਆ ਇਹਦੇ ਐ ਕਰਕੇ ਯਾਰ ਉਹਨੇ ਇੰਜ ਕਰਕੇ ਹੱਥ ਫੇਰਿਆ ਤੇ ਇਹਦੇ ਕੱਪੜੇ ਕਰ ਮੈਨੂੰ ਮਰ ਗਿਆ ਇਹਨੇ ਅੰਜਾ ਤਰ੍ਹਾਂ ਕਿਸੇ ਉਹ ਕਹਿੰਦੀ ਐਸੇ ਯਾਦ ਕਰੋ ਇਹਨੇ ਅੰਜ ਕੀ ਤੋਂ ਸਿਗਰਟ ਚਾੜਦਾ ਯਾਰ ਉਹ ਕਹਿੰਦੀ ਆਪਣਾ ਹੱਥ ਬਣਾਓ ਇਹਨੇ ਅੱਜ ਹੱਥ ਬਣਾਉਣ ਥੁੱਕਦਾ ਯਾਰ ਨਾ ਯਾਰ ਮਜ਼ਾਕ ਨਾ ਉਡਾਓ ਯਾਰ ਕਿਸੇ ਦਾ ਮਜ਼ਾਕ ਅੱਛਾ ਫਿਰ मेरा डाओ मजाक लेकिन मेरे प्यार दा मजाक ना उड़ाओ। देखो प्यार एक जज्बा वा ਮੈਂ ਉਹਨੇ ਇੰਜ ਹੱਥ ਤੇ ਹੱਥ ਰੱਖਿਆ ਉਹਦੇ ਹੱਥ ਤੇ ਹੱਥ ਰੱਖਿਆ ਤੇ ਇੰਜ ਕਰਕੇ ਟੇਪ ਤੇ ਤੌਲਾ ਲਾ ਦਿੱਤਾ
ਨਹੀਂ ਯਾਰ ਵਿੱਚ ਮਿੱਠੇ ਤੂੰ ਨਾ ਅੱਗੇ ਵੱਧ, ਮੈਂ ਸੁਣਾ ਰਿਹਾ ਨਾ, ਉਹਨੇ ਇੰਜ ਹੱਥ ਤੇ ਹੱਥ ਰੱਖਿਆ ਵਾ। ਉਹਨੇ ਅੰਜੀ ਲੱਗਾ ਜੀ। ਉਹਨੇ ਦੋ ਟਿੱਕੇ ਲਵਾ ਕੇ ਲਿਆਉਂਗਾ। ਉਹਨੇ ਇੰਜ ਹੱਥ ਰੱਖਿਆ, ਉਹ ਇੰਜੀ ਲੱਗਾ ਜਿਵੇਂ ਨਾਲ ਹੀ ਜੱਤ ਮਾਰ ਯਾਰ ਉਹਨੇ ਇੰਜ ਕਰਕੇ ਹੱਥ ਰੱਖਿਆ, ਉਹ ਹੋ ਧੋਤੇ ਸੀ। ਅੱਛਾ ਯਾਰ ਫੇਰ ਇਹਨੇ ਯਾਰ ਇੰਜ ਕਰਕੇ ਹੱਥ ਰੱਖਿਆ ਤਾਂ ਹੱਥ ਕਹਿੰਦੀ ਜਾਨੂੰ ਚੈਨ ਚੜਾ ਕੇ ਚੱਲ ਅੱਛਾ ਯਾਰ ਉਹਨੇ ਫੇਰ ਐਸੀ ਕਰਕੇ ਹੱਥ ਰੱਖਿਆ, ਉਹਨੇ ਇਹਦੇ ਕਿਹਾ ਐਨ ਫਿਰ ਮੈਂ ਮੂੰਹ ਕਰਕੇ ਕਿਹਾ ਨਹੀਂ ਜਾਨੂ, ਮੈਂ ਚੰਨ ਚੜਾ ਕੇ ਆਇਆ। ਅੱਛਾ ਮੈਂ ਕਿਹਾ ਇਸ ਗੱਲ ਤੋਂ ਪਹਿਲੇ ਮੈਂ ਚਵਲ ਇਨਸਾਨ ਦੀ ਗੱਲ ਦਾ ਜਵਾਬ ਦੇਣਾ ਜ਼ਿਆਦਾ ਜ਼ਰੂਰੀ ਸਮਝਦਾ। ਬੜੀ ਦੇਰ ਬਾਅਦ ਮੇਰੀ ਹਸਰਤ ਸੀ, ਮੈਨੂੰ ਕੁਝ ਪਤਾ ਏਦਾਂ ਦਾ ਬੰਦ ਯਾਰ। ਅੱਛਾ ਯਾਰ ਫੇਰ ਖਬਰ ਹੈ ਮੈਂ ਕੀ ਸੋਚਿਆ ਸੀ ਮੈਨੂੰ ਬਣਾ। ਓਏ ਯਾਰ ਹੱਥ ਤੇ ਅੱਛਾ ਹੱਥ ਬਹੁਤ ਇਹ ਅੱਛਾ। ਤਾਂ ਬੰਦਾ ਕਿਸੇ ਕੋਲ ਕਮਾਲ ਤੇ ਫੜ ਖਾ ਦੂਗਾ। ਐਸ ਵਾਰੀ ਤੁਰਸ਼ ਆਇਆ ਅੱਛਾ ਹੱਥ ਰੱਖਿਆ ਉਹਨੇ। ਹੱਥ ਤੇ ਇੰਜ ਹੱਥ ਰੱਖਿਆ ਵਾ ਉਹਨੇ ਕਿਹਾ ਮੈਂ। ਜਾਨੂੰ ਦਦਰੀ ਦਾ ਕੁਝ ਕਰਾ ਇਹ ਤੇ ਉਹਨੇ ਹੱਥ ਰੱਖਿਆ, ਉਹਨੂੰ ਕਰੰਟ ਪਿਆ। ਉਹ ਟੱਚ ਹੁੰਦੇ ਨਾ ਆਪਸ ਵਿੱਚ ਦੋਵਾਂ ਵਿੱਚ। ਕਾਲੂ ਵਰਗਾ ਬੰਦਾ ਪਰੋਣਾ ਜਾ ਕੇ ਵੀ ਗੁੱਟ ਖਾ ਲੈਂਦਾ ਵਾ। ਕਿਉਂ? ਜਾਂਦੇ ਸਾਰੇ ਕਹੂਗਾ ਆ ਚੌਲਾਂ ਦਾ ਪਾਪਾ ਨਾ ਬਣਾ ਦਿਓ। ਮੇਰੀ ਗੱਲ ਸੁਣੋ ਇੱਕ। ਅੱਛਾ ਹੱਥ ਰੱਖਿਆ ਉਹਨੇ। ਭਾਜੀ ਉਹਨੇ ਹੱਥ ਰੱਖਿਆ ਵਾ ਤੇ ਮੇਰੀ ਬੇਸਾਖਤਾ ਉਹਦੀ ਨਜ਼ਰ ਨਾਲ ਨਜ਼ਰ ਚਲੀ ਗਈ। ਓਏ ਅੱਖਾਂ ਚੱਖਾਂ ਪਈਆਂ। ਉਹਨਾਂ ਨੇ ਐ ਕਰਕੇ ਹੱਥ ਰੱਖਿਆ ਵਾ ਤੇ ਇਹਨਾਂ ਦੀ ਆਵਾਜ਼ ਨਿਕਲੀ ਆ, ਉਹ ਮੈਨੂੰ ਅੰਬਾਂ ਵਾਲੀ ਪੁਲੀ ਤੇ ਲਾ ਦੇ। ਨਹੀਂ ਹੱਥ ਰੱਖਿਆ, ਤੇਰੀਆਂ ਅੱਖਾਂ ਚੱਖਾਂ ਪਈਆਂ ਉਹਦੇ। ਐ ਉਹ ਯਾਰ ਇਹਦਾ ਹੱਥ ਥੱਲੇ ਸੀਗਾ। ਯਾਰ ਇਹਦਾ ਹੱਥ ਥੱਲੇ ਸੀਗਾ, ਉਹਦਾ ਹੱਥ ਖੂਬਸੂਰਤ ਸੀ, ਉਹਨੇ ਇੰਜ ਕਰਕੇ ਇਹਦੇ ਹੱਥ ਤੇ ਆਪਣਾ ਹੱਥ ਰੱਖਿਆ ਤੇ ਵਾਦੇ ਅੱਛਾ ਹੱਥ ਰੱਖਿਆ, ਤੂੰ ਵੇਖਿਆ ਉਹਦੀਆਂ ਅੱਖਾਂ ਚੱਖਾਂ ਉਦੋਂ ਪਈਆਂ। ਉਹ ਵਕਤ ਸੀ ਸਲਮਾਨ ਸਾਹਿਬ ਜਦੋਂ ਅੱਖਾਂ 'ਚ ਅੱਖਾਂ ਪਈਆਂ। ਨਹੀਂ ਉਹਨੇ ਇੰਜ ਕਰਕੇ ਹੱਥ ਰੱਖਿਆ ਕਹਿੰਦਾ ਸ਼ੁਕਰ ਹੈ ਕਿਸੇ ਨੇ ਸ਼ਤੀਮ ਤੇ ਵੀ ਹੱਥ ਰੱਖਿਆ। ਅੱਛਾ ਫੇਰ ਅੱਖਾਂ 'ਚ ਅੱਖਾਂ ਪੈ ਗਈਆਂ ਜੀ। ਤੇ ਭਾਈ ਉਹ ਵੀ ਹੋ ਗਈ ਇਦਾਂ ਦੀਆਂ। ਹਾਂ ਅੱਛਾ ਉਹਨੇ ਹੱਥ ਰੱਖਿਆ, ਉਹਨੇ ਹੱਥ ਤੇ ਹੱਥ ਉਹਨੇ ਹੱਥ ਰੱਖਿਆ। ਵਿੱਚ ਐ ਪੈਨਸਲ ਦੇ ਕੇ ਇਹਨੂੰ ਮੋੜਤਾ। ਓਏ ਕਰਦੀ ਉਹਦੀਆਂ ਭਾਈ ਫੈਸਲ ਜਦੋਂ ਮੈਂ ਅੱਖਾਂ 'ਚ ਅੱਖਾਂ ਪਾਈਆਂ ਨਾ, ਉਹਨੇ ਕਿਹਾ ਲੈ ਵੀ ਇਹਨੂੰ ਮੋਤੀਆ ਵਾ ਮੇਰੇ ਨਾ ਕੋਲ ਯਾਰ, ਅੱਛਾ ਦਾਦਾ ਜੈਨੂਨ ਗੱਲ ਆ, ਤੂੰ ਐ ਲੱਗਣਾ ਦਾੜੀ ਰੱਖੀ ਹੋਵੇ ਨਾ ਹਲਕੀ ਜਿਹੀ ਤੇ ਆਲੂ ਵਰਜਨ ਲੱਗੇ ਤੂੰ। ਓਏ ਚੁੱਪ ਇਹਨੇ ਕਰ। ਅੱਖਾਂ ਚੱਕਾ ਪਾਈਆਂ, ਕਹਿੰਦੀ ਭਾਜੀ ਵੈਟਿੰਗ ਪੈ ਜਾਂਦੀ। ਅੱਛਾ ਸਾਰੀਆਂ ਗੱਲਾਂ ਤੋਂ ਜ਼ਰੂਰੀ ਮੈਂ ਸਮਝਦਾ ਕਿ ਮੈਂ ਇਸ ਚਵਲ ਦੀ ਗੱਲ ਦਾ ਜਵਾਬ ਦਵਾਂ। ਯਾਰ ਉਹਨੇ ਕੀਤੀ ਇਹਨੇ ਮੈਨੂੰ ਕਿਹਾ ਆਲੂ ਅਰਜੁਨ ਹੈ। ਹਾਂ, ਇਹ ਕਹਿੰਦਾ ਮੈਂ ਆਲੂ ਅਰਜੁਨ ਹਾਂ। ਉਹ ਕਹਿੰਦੀ ਨਹੀਂ ਤੂੰ ਆਲੂ ਬੈਂਗਣ ਆ। ਬਾਬਾ ਜੋ ਮਰਜ਼ੀ ਹੈ, ਜਵਾਬ ਦੇਣਾ ਜ਼ਰੂਰੀ ਸੀ। ਲੋ ਜੀ ਹੱਥਾਂ ਦੇ ਹੱਥ ਰੱਖ ਕੇ ਜਦੋਂ ਮੈਂ ਉਹਦੇ ਵੱਲ ਵੇਖਿਆ ਨਾ, ਅੱਖਾਂ ਚੱਖਾਂ ਪਈਆਂ ਜੀ ਜਦੋਂ ਮੈਂ ਪਹਿਲੀ ਦਫਾ ਉਹਦੀਆਂ ਅੱਖਾਂ 'ਚ ਅੱਖਾਂ ਪਾਈਆਂ, ਤੇ ਉਹਨੂੰ ਸ਼ੂਬੇ ਚਸਮ ਸੀ ਇਹਨਾਂ ਨੂੰ। ਉੱਥੇ ਦੋ ਵੀ ਅੱਖਾਂ ਤੇ ਜਾ ਕੇ ਬੈਠੇ ਹੁੰਦੇ ਆਏ। ਅੱਛਾ ਫੇਰ ਇਹਨੇ ਅੱਖਾਂ 'ਚ ਅੱਖਾਂ ਪਾਈਆਂ ਤੇ ਕਹਿੰਦੇ ਹੋਰ ਕੀ ਪਾਣਾ ਜੀ। ਅੱਛਾ ਯਾਰ ਇਹਨੇ ਉਹਦੀ ਕਾਰ 'ਚ ਬੈਠਾ ਆਪਣੀ ਗਰਲਫ੍ਰੈਂਡ ਦੀ, ਉਹ ਜਿਹੜੀ ਖੁਸ਼ਬੂ ਟਿੱਕੀ ਹੁੰਦੀ ਯਕਦਮ ਉਹ ਵੀ ਬੰਦ ਹੋ ਗਈ। ਅੱਛਾ ਫੇਰ ਯਾਰ ਉਹਦੀਆਂ ਅੱਖਾਂ 'ਚ ਵੀ ਆਂਸੂ ਸੀ। ਇਹਨੇ ਉਹ ਨਿੰਬੂ ਜੋੜਦਾ ਦੀ ਏਦਾਂ ਦੀ। ਨਹੀਂ ਉਹ ਵੀ ਕਿਤੇ ਜ਼ਿੰਦਗੀ ਦੀ ਧੱਕੇ ਠੁੱਡੇ ਖਾਂਦੀ ਵਿਚਾਰੀ, ਕੱਲੀ ਸੀ, ਪਰੇਸ਼ਾਨ ਸੀ। ਉਹ ਵੀ ਦਾਨਸ਼ੀ ਸੀਗੀ। ਉਹਨੂੰ ਵੀ ਨਹੀਂ ਵੈਸੇ ਉਹ ਦੇਖਣੇ ਚ ਕੈਸੀ ਸੀ ਯਾਰ, ਓਏ ਦੱਸ ਤੇ ਸਹੀ। ਅਪਸਰਾ ਸੁਣੀ ਆ? ਅਪਸਰਾ ਓਏ ਹੋਏ ਅਫਸਰ ਅਪਸਰਾ ਅਪਸਰਾ ਇੱਕ ਉਹ ਕਹਿੰਦਾ ਨਹੀਂ ਪਰੀ ਦੀ ਕਿਸਮ ਹੈ। ਉਹਦੀਆਂ ਅੱਖਾਂ 'ਚ ਆਂਸੂ ਦੇਖ ਕੇ ਨਾ ਓਏ ਮੇਰਾ ਵੀ ਨਾ, ਮੈਂ ਲੇਕਿਨ ਮਰਦ ਸੀ। ਕੌਣ? ਇਹ ਫਿਰ ਲਿਟਿਆ ਬੈਗ ਉੱਤੇ। ਯਾਰ ਇੱਕ ਮਿੰਟ ਆਂਸੂ ਕਿਉਂ ਆਏ? ਉਹਦੀਆਂ ਅੱਖਾਂ 'ਚ ਆਂਸੂ ਆਏ ਤੇ ਕਰਦਾ ਬੁਲਬੁਲੇ ਵਾਲਾ ਰੌਣ ਨਿਕਲਿਆ। ਉਹਦੀਆਂ ਅੱਖਾਂ 'ਚ ਆਂਸੂ ਆ ਗਏ ਤੇ ਉਹਦੇ ਹੱਥ ਮਾਰ ਕੇ ਇਹਨਾਂ ਨੇ ਮੇਰੀ ਭੈਣ ਰੋਈ। ਉਹ ਨਹੀਂ ਯਾਰ, ਅੱਛਾ ਯਾਰ ਉਹ ਯਾਰ ਯਾਰ ਦੇਖੋ ਉਹ ਆਂਸੂ ਕਿਉਂ ਆਏ? ਉਹਦੀ ਕੀ ਵਜ੍ਹਾ? ਆਤਸ਼ ਅੱਖਾਂ ਨੂੰ ਪੈਂਦਾ ਹੈ। ਹਾਂਜੀ ਮੈਂ ਦੇਖੋ ਫਰਨੀਚਰ ਦਾ ਰੰਗ ਵਾ ਅੱਖਾਂ ਯਾਰ ਇੱਕ ਆਂਸੂ ਹੁੰਦਾ, ਇੱਕ ਪਾਣੀ ਹੁੰਦਾ, ਠੀਕ ਹੈ ਨਾ? ਹੁਣ ਪਾਣੀ ਉਹਦੀਆਂ ਅੱਖਾਂ 'ਚ ਆਇਆ ਕਿ ਆਂਸੂ ਆਏ? ਉਹ ਪਿਘਲ ਗਈ ਸੀ ਉੱਤੋਂ, ਪਿਘਲ ਗਈ ਸੀ ਯਾਰ। ਗਮ ਨਜ਼ਰ ਆ ਰਿਹਾ ਸੀ ਉਹਦੀਆਂ ਅੱਖਾਂ 'ਚ। ਉਹਦੇ ਲਾਗੇ ਲਾਵਾ ਫਟਣ ਦਿਆ ਤੇ अच्छा लेकिन वैसे वो दिखने में कैसी थी? दिखने में ਉਹ ਵੀ ਵਿਚਾਰੀ ਭੁਜਵੀਂ ਜੀ ਹੋਣੀ। दिखने में सबसे पहले तो दुखी थी। ਓਏ ਹੋਏ अगर उसके हुस्न की बात करें, हुस्न में कहता हुस्न की, ਹੁਸਨ हाँ ਉਹ ਬੜੀ ਖੂਬਸੂਰਤ ਸੀਗੀ। ਹਾਂ ਜਦੋਂ ਵਿਛੜੇ ਨਾ ਦੂਰ ਹੋਣ ਲੱਗੀ ਤੇ ਕਹਿੰਦੇ ਓਕੇ ਵਾਹ ਵਾਹ ਯਾਰ ਤੇ ਜਾਓ ਵਾਹ यार एक मिनट ठहर जा यार। अच्छा हुस्न दे मतलब ये ਹਾਂ ਉਹਦਾ ਹੁਸਨ हुस्न
ਮੇਰਾ ਤੋਬਾ 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 ਤੋਬਾ। ਯਾਰ ਨਾ ਯਾਰ ਕੁੜੀ ਨੇ ਕਿਹਾ ਹੁਸਨ ਤੇ ਤੌਬਾ। ਅੱਛਾ ਫਿਰ ਸਰ ਸਭ ਤੋਂ ਪਹਿਲੇ ਤੇ ਗੱਡੀ ਦੇ ਵਿੱਚ ਉਹਦੀਆਂ ਗੇਸੂਆਂ ਦੀ ਜ਼ੁਲਫਾਂ ਦੀ ਖੁਸ਼ਬੂ ਸੀ ਇੱਕ। ਉਹਦੇ ਗੇਸੂਆਂ ਸੀਗੀਆਂ ਨੇ ਇੱਥੋਂ ਆਪਣਾ ਕਰਕੇ ਖੇਸੂਆਂ ਨੇ ਭੇਜਿਆ। ਉਹ ਗੇਸੂਆਂ ਦਾ ਬਾਹਰ ਨੇ ਛਲੀਆਂ ਲੈ ਕੇ ਜਾਂਦੀ ਸੀ ਘਰ ਤੂੰ। ਠੀਕ ਹੈ ਨਾ, ਅੰਧੇਰੀ ਰਾਤ ਵਰਗੀਆਂ ਉਹਦੀਆਂ ਘਟਾ ਟੋਪ ਜ਼ੁਲਫਾਂ। ਯਾਰ ਉਹਨੇ ਗੇਸੂਆਂ ਸੀਗੀ, ਇਹਨੇ ਗੇਸੂਆਂ ਛੱਡੇ, ਕਹਿੰਦੀ ਬਾਹਰ ਹੋ ਜਾ ਓਏ। ਯਾਰ ਨਾ ਅਗਲੇ ਚੌਕ ਦੇ ਉੱਪਰ ਇੱਕ ਮਿੰਟ ਚੁੱਪ ਕਰ ਯਾਰ। ਮੁਹੱਬਤ ਦਾ ਮਜ਼ਾਕ ਨਾ ਸਰ ਅੱਛਾ ਉਹ ਜ਼ੁਲਫਾਂ ਉਹਦੀਆਂ ਫਿਰ ਉੱਤੋਂ ਇੰਜ ਇੰਜ ਲਟਾ ਜਿਵੇਂ ਨਾਗਰ ਨਹੀਂ ਕੋਈ ਜਾ ਰਹੀ ਐ ਕਰ ਕਰਲ ਪਵਾਏ ਹੋਏ ਨੇ ਕੁੰਡਲਾਂ ਦੇ ਵਾਲ ਤੇ ਵਿੱਚ ਕਿਤੋਂ ਇੰਜ ਲੀਕਾਂ। ਕਿਤੇ ਕਿਤੇ ਵਿੱਚ ਪੱਤੇ ਫਸੇ ਆ, ਮਿੱਟੀ। ਉਹ ਨਹੀਂ ਯਾਰ ਅੱਛਾ ਵਿੱਚ ਕੁੰਡਲਾਂ ਵਾਲੇ ਵਾਸ ਦੇ ਵੇਖ ਕੇ ਦੀ ਰੋਟੀ ਖਾਈ ਨਾ ਯਾਰ ਰੋਟੀ ਖਾਈ ਬਿੱਟੇ ਤੂੰ ਵੇਖ ਤੇ ਲੈ ਉਹ ਗੱਡੀ ਚਾਹੀਏ ਯਾਰ ਗੱਡੀ ਕਾਰ ਚ ਆ। ਇਹਦਾ ਕਰਕੇ ਨਹੀਂ ਅੱਛਾ ਕੁੰਡਲਾਂ ਵਾਲੇ ਵਾਲ ਵਿੱਚ ਨਾ ਕਿਤੇ ਸੁਨਹਿਰੀ ਲੱਟ। ਤੇ ਅੱਖਾਂ ਚੱਖਾਂ ਉਦਾਂ ਹੀ ਅੱਖਾਂ ਚੱਖਾਂ ਨਹੀਂ, ਅੱਖਾਂ ਚੱਖਾਂ ਉਹ ਨਿਕਲ ਗਿਆ ਵਾ। ਅੱਖਾਂ ਚੱਖਾਂ ਤੇ ਇੰਜ ਕਰਕੇ ਉਹਦੀ ਲਾਰ ਨਿਕਲੀ। ਹੁਣ ਮੇਰੀਆਂ ਅੱਖਾਂ ਓਏ ਤੂੰ ਗੰਦਾ ਹੋ ਗਿਆ ਓਏ ਤੂੰ ਕਿੰਨੇ ਅਰਸੇ ਬਾਅਦ ਆਇਆ ਤੇ ਗੰਦਾ ਹੋ ਗਿਆ ਪਹਿਲੇ ਵੀ ਸੀ ਕਵਰ ਕੀਤਾ ਅੱਛਾ ਇਹ ਹੁਣ ਗੱਲਾਂ ਨਾ ਅੱਖਾਂ ਮੈਂ ਉਹਦੇ ਤੋਂ ਹਟਾ ਲਈਆਂ, ਮੇਰੀਆਂ ਹੁਣ ਅੱਖਾਂ ਡੈਸ਼ਬੋਰਡ ਵੱਲ ਸੀ। ਇਹਦੀਆਂ ਅੱਖਾਂ ਡੈਲਬੋਰਡ ਸੀ, ਚੋਲਾਂ ਵਾਲਾ ਛਾਪਰ ਪਿਆ ਸੀ। ਅੱਛਾ ਉਹਦੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਸੀ ਪਰ ਫੈਸਲੇ ਸ਼ਰਬਤੀ ਜਸਟ ਸ਼ੁਗਲ ਹੋਣ ਡਿਆ ਇਹਦੇ ਨਾਲ ਕੁੜੀ ਹੋ ਸਕਦੀ ਸੈੱਟ ਉਹ ਨਹੀਂ ਬੜਾ ਕੁਝ ਕੁਛ ਪੈਦਾ ਹੋਇਆ ਨਰਸ ਆ ਕਹਿੰਦੀ ਭਾਜੀ ਇਹਨੂੰ ਲੈ ਜਾਓ ਘਰ ਮਾਹੌਲ ਖਰਾਬ ਹੋ ਗਿਆ। ਅੱਛਾ ਨਹੀਂ ਯਾਰ ਯਾਰ ਹਸਪਤਾਲ ਮੈਂ ਕਦੋਂ ਕਿਹਾ ਕਿ ਮੇਰੇ ਨਾਲ ਸੈੱਟ ਹੋ ਗਈ ਹੈ ਮੇਰੀ ਮਸ਼ੂਕ ਹੈ, ਇਹ ਮੈਂ ਕਦੋਂ ਕਿਹਾ ਵਾ? ਅੱਛਾ ਇਹ ਬਹੁਤ ਹੀ ਆ ਯਾਰ ਇਹ। ਹਜੇ ਅਸਰਾਰ ਹੋਣ ਦੇ ਮੁਹੱਬਤ ਦੇ। ਅੱਛਾ ਜ਼ੁਲਫਾਂ ਕੁੰਡਲਾਂ ਵਾਲੀਆਂ ਕੁੰਡਲਾਂ ਦੀਆਂ ਹਾਏ ਹਾਏ। ਜ਼ੁਲਫਾਂ, ਨੀਲੀਆਂ ਅੱਖਾਂ ਤੇ ਪਲਕਾਂ ਇੰਜ ਜਿਵੇਂ ਅੱਖਾਂ ਦੇ ਉੱਤੇ ਤਲਵਾਰ ਪਈ ਹੈ। ਕਿਹਨੇ ਤਲਵਾਰ ਨਹੀਂ ਸੀ ਪਈ ਹਾਂ ਕੀ ਪਿਆ ਸੀ ਨਹੀਂ ਉਹਦੀਆਂ ਪਲਕਾਂ ਦੀ ਬਨਾਵਟ ਇੰਜ ਸੀ ਕਿ ਜਿਵੇਂ ਤਲਵਾਰ ਨਹੀਂ ਇੰਜ ਪਈ ਖੰਭਦਾਰ। ਖੂਬਸੂਰਤ ਯਾਨੀ ਕਿ ਤਲਵਾਰਾਂ ਪਈਆਂ ਉਹ। ਉਹ ਤੇ ਬੜਾ ਵੱਡਾ ਵੀ ਹੈ ਤਲਵਾਰ ਪਈ ਦੇ ਆਵੇ ਦੋਵੇਂ ਪਰ ਵੱਟੇ ਚੁੜੇ ਨੇ ਕਰਕੇ ਉਹਦੀਆਂ ਮਿੱਠੇ ਨੀਲੀਆਂ ਅੱਖਾਂ ਸਾਡੇ ਕੰਨਾਂ ਤੇ ਚਿੱਟੇ ਅੱਛਾ ਉਹਦੇ ਉੱਪਰ ਵੱਡੇ ਤਲਵਾਰਾਂ ਵਰਗੇ, ਇਹਦੇ ਉੱਪਰ ਵੱਡੇ ਰੰਬੀਆਂ ਵਰਗੇ ਐਂ ਕਰਕੇ ਹੋਏ। ਯਾਰ ਕਾਲੇ ਵਾਲ ਕੁੰਡਲਾਲੇ ਵਾਲ ਤੇ ਬਿੱਲੀਆਂ ਅੱਖਾਂ ਬਿੱਲੀਆਂ ਨਹੀਂ ਨੀਲੀਆਂ ਸ਼ਰਬਤੀ ਅੱਖਾਂ। ਮੇਰੇ ਕੋਲੋਂ ਦੇਖਿਆ ਨਹੀਂ ਗਿਆ, ਮੈਂ ਫਿਰ ਨਜ਼ਰਾਂ ਡੈਸ਼ਬੋਰਡ ਤੇ ਟਿਕਾ ਲੀਆਂ। ਕਿਉਂ ਡੈਸ਼ਬੋਰਡ 'ਚ ਕੀ ਸੀ ਮੈਂ ਕਿਹਾ ਉਹਦੇ ਹੱਲਾਂ ਨਾ ਦੇਖਾ ਮੈਂ। ਬਾਜੀ ਉਹਨੇ ਖੁੱਸਾ ਨਹੀਂ ਲਮਕਾਇਆ ਆ ਉਹ ਲੈਣਾ ਸੀ ਕਿ ਇੱਕ ਵਾਰ ਇਹੋ ਜਿਹਾ ਖੋਖਲਾ ਉਹਨੇ ਨਹੀਂ ਡੈਸ਼ਬੋਰਡ ਤੇ ਕੇਕ ਦਾ ਪੀਸ ਪਿਆ ਸੀ ਕਿ ਉਹਨੂੰ ਲਗਾ ਉਹਦੇ ਦੇਖੀ ਜਾਂਦੇ ਆ। ਉਹਨੇ ਕੋਈ ਗੱਲ ਨਹੀਂ ਕੀਤੀ ਨਾ ਮੈਂ ਕੋਈ ਗੱਲ ਕੀਤੀ ਤੇ ਉਹਨੇ ਇੱਕ ਗਾਣਾ ਪਲੇ ਕਰਤਾ। ਯਾਰ ਡੈਸ਼ਬੋਰਡ ਤੇ ਲੱਤਾਂ ਲਾ ਕੇ ਬੈਠਾ ਇਹ ਜਿਹੜੇ 9 ਵਧੇ ਉਹਨੇ ਗਾਣਾ ਪਲੇ ਕਰਦਾ ਛੋਟੀ ਗਾਣਾ- ਦਾ ਸੁਣ ਹਲਵਾ। ਨਹੀਂ ਇਹਨੇ ਡੈਸ਼ਬੋਰਡ ਵੱਲ ਦੇਖੀ ਗਿਆ, ਅੱਗੇ ਧੌਣ ਹਲਾਉਣ ਵਾਲਾ ਕੁੱਤਾ ਸੀ। ਅੱਗੇ ਨਹੀਂ ਸੱਜੇ ਖੱਬੇ ਵੀ ਆ। ਲੋ ਜੀ ਉਹਨੇ ਗਾਣਾ ਪਲੇ ਕਰਤਾ। ਬਾਬੂ ਕੀ ਦਵਾਈ ਲੈਤੀ ਜਾ ਹਾਂ ਕਿਹੜਾ? ਉਹਨੇ ਗਾਣਾ ਪਲੇ ਕੀਤਾ ਵਾ। ਮੇਰਾ ਕਾਲਾ ਇਹ ਦਿਲਦਾਰ ਤੇ ਗੋਲੀਆਂ ਨੂੰ ਪਰਾ ਕਰੋ ਇਹ ਫੈਸਲਾ ਤੁਸੀਂ ਸਮਝਦਾਰ ਹੋ। ਗਾਣਾ ਪਲੇ ਕੀਤਾ ਗਾਣਾ ਪਲੇ ਕੀਤਾ ਕਾਲਾ ਸ਼ੌਕੋਲਾ ਗਾਣਾ ਪਲੇ ਕੀਤਾ, ਇੱਥੋਂ ਸ਼ੁਰੂ ਹੋਇਆ ਗਾਣਾ। ਦੱਸ ਤੀਏ ਤੇਰਾ ਹੈਡ ਡੌਗ ਕਾਸਟ ਉਹ ਯਾਰ ਦੱਸ ਲੈਣ ਦੋ ਅੱਛਾ ਮੈਂ ਚਾਹੁੰਦਾ ਕਿ ਸਲਮਾਨ ਭਾਈ ਉਹ ਗੁੰਗਣਾ ਦੇਣ। ਅੱਜ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ। ਸਲਮਾਨ ਕਹਿਣ ਲੱਗੇ ਉਹਨੇ ਨਹੀਂ ਉਹ ਕਾਲਾ ਜੋੜਾ ਨਹੀਂ ਪਾਉਂਦਾ ਕਾਲਾ ਜੋੜਾ ਇਹਨੇ ਪਾਇਆ ਹੋਵੇ ਨਾ ਗਾਣਾ ਸੀ ਇਹਨੂੰ ਵੇਖ ਕੇ ਉਹਨੇ ਗਾਣਾ ਕਾ ਵਾਈ ਦਿਸ ਕੋਲਾ ਵੈਰੀ ਕੋਲਾ ਭਰੀ ਆਹੋ ਕਾਇਲਾ ਕਲਾਸ ਓਨਲੀ ਇੰਗਲਿਸ਼। ਹਾਂ ਉਹਨੇ ਗਾਣਾ ਇੰਜ ਕਰਕੇ ਪਲੇ ਕੀਤਾ। ਮੈਂ ਚਾਹੁੰਦਾ ਸਲਮਾਨ ਭਾਈ ਸੁਣਾਣ। ਬਿਸਮਿਲ੍ਲਾ ਦੱਸੋ। ਬੋਲੋ ਤਾਰਾ ਰਾਰਾ ਉਹਨੇ ਸੁਣਾਇਆ ਭਾਈ। ਹੈ ਗੱਡੇ ਤੇ ਨਾ ਚੜਦੀ ਗੱਡੀਰੇ ਤੇ ਨਾ ਚੜਦੀ ਉਹ ਪਲੀਜ਼। ਮੁਹੱਬਤ ਦੇ ਵਿੱਚ ਉਹਦੇ ਜਜ਼ਬਾਤ ਸੀ। ਨਹੀਂ ਮੈਨੂੰ ਕੌਡੀ ਕੁੜੀ ਖੇਡਦੀ ਹੈ ਕੋਲ ਤਾਰਾ ਨਹੀਂ ਸੀਰੀਅਸ ਦੱਸੋ। ਫਿਰ ਉਹਨੇ ਕਿਹਾ ਬੰਦ ਕਰਤਾ ਉਸੇ ਟਾਈਮ ਉਹਨੇ ਗਾਣਾ। ਬੋਲੋ ਤਾਂ ਸਮਝ ਨਹੀਂ ਆਇਆ। ਉਹਨੇ ਕਦੋਂ ਗਲਤੀ ਕਰਨ ਲੱਗ ਗਿਆ ਸੀ। ਨਹੀਂ ਉਹਨੇ ਸਮ ਟਾਈਮ ਹੁੰਦਾ ਕਿ ਉਹਨੇ ਤਾਰਾ ਬੋਲੋ ਤਾਰਾ ਲੈ ਕੇ ਤਾਂ ਨਾ 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 ਉਹ ਨਹੀਂ ਯਾਰ ਅੱਛਾ ਉਹ ਤੇਰੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਹੋ ਚੁੱਕੀ ਜਿਹੜਾ ਉਹ ਵੈਸੇ ਹੀ ਪਹਿਲੇ ਸਾਲ ਗ੍ਰਿਫਤਾਰ ਰਹੀ ਆ ਜੇਲ੍ਹ ਕੱਢ ਕੇ ਆਈ ਆ। ਆਈ ਸੀ ਨਾ ਜੇਲ੍ਹੋਂ ਅੱਛਾ ਤੇਰੀ ਮੁਹੱਬਤ ਚੋਂ ਗ੍ਰਿਫਤਾਰ ਹੋ ਗਈ ਯਾਨੀ ਕਿ ਮੈਨੂੰ ਇੰਜ ਲੱਗਣ ਡਿਆ ਕਿ ਮੁਹੱਬਤ ਦੀ ਸ਼ੁਰੂਆਤ ਹੋ ਚੁੱਕੀ ਹੈ ਉਹਨੇ ਇਹਨੂੰ ਹੋ ਗਈ ਸੀ। ਉਹਨੇ ਇੰਨੇ ਕੁ ਫਾਸਲੇ ਤੋਂ
ਉਹਨੇ ਤੇ ਉਹਨੇ ਗੱਡੀ 'ਚ ਗਾਣਾ ਲਾਤਾ। ਅੱਛਾ ਫੇਰ ਗਾਣਾ ਕਿਹੜਾ ਲਾਇਆ ਯਾਰ ਤਾਂ ਗਾਣਾ ਲਾਇਆ ਹੀ ਨਹੀਂ, ਉਹਨੇ ਟੇਪ ਹੀ ਬੰਦ ਕਰਤੀ, ਉਹਨੇ ਫਿਰ ਆਪ ਗਾਇਆ। ਗੁਰਗੁਰਾਇਆ ਮੇਰੇ ਵੱਲੋਂ ਨੇ ਇੰਜ ਦੇਖਿਆ ਸਪੀਡ ਫੁੱਲ ਸਲੋ ਕਰਤੀ ਹੈ, ਰਾਤ ਦਾ ਟਾਈਮ ਸੀ, ਸੜਕ ਤੇ ਕੋਈ ਨਹੀਂ ਸੀ। ਉਹਨੇ ਇੰਜ ਮੇਰੇ ਵੱਲ ਦੇਖਿਆ, ਇੱਕ ਹੱਥ ਨਾਲ ਉਹਨੇ ਸਟੀਅਰਿੰਗ ਫੜਿਆ ਤੇ ਕਹਿ ਰਹੀ ਹੈ ਗਲੀ ਮੇ ਆ ਚਾਂਦ ਨਿਕਲਾ। ਓਏ ਤਾਂ ਗੱਲ ਹੀ ਜਾ ਰਹੀ ਗਲੀ ਮੇ ਆ ਚਾ ਨਿਕਲਾ। ਇਹ ਡਰ ਜਾ ਕਿਤੇ ਇਹ ਮੈਂ ਤੁਹਾਡੇ ਬਾਰੇ ਚ ਗਾਵਾਂ? ਹਾਂਜੀ ਮੈਨੂੰ ਕਹਿਣਾ ਤੁਸੀਂ ਜੀ ਸਰ, ਮੈਂ ਸਾਰੀ ਜ਼ਿੰਦਗੀ ਵਾਸਤੇ ਸਿੰਗਿੰਗ ਛੱਡ ਸਕਦਾ, ਮੈਂ ਐਡਾ ਕੁਫਰ ਨਹੀਂ ਬੋਲ ਸਕਦਾ। ਇਹ ਚਾਨਰ ਗਾ ਲੱਗਦਾ ਨਹੀਂ ਪਿਆ ਯਾਰ, ਚਾਨਰ ਗਾ ਲੱਗਣ ਡਿਆ ਯਾਰ, ਘੱਟ ਵਾ ਕਿਸੇ ਨੂੰ। ਤੂੰ ਕਹਿੰਦੇ ਜੀ ਦੁਬਈਓ ਆਇਆ ਤੁਹਾਡੀ ਪੂਰੀ ਟੀਮ ਦੇ ਵਿੱਚੋਂ ਸਭ ਤੋਂ ਖੂਬਸੂਰਤ ਨੈਣ ਨਕਸ਼ ਦਾਨਿਸ਼ ਦੇ ਆ ਯਾਰ ਇਹ ਤੇ ਮੈਂ ਪਹਿਲੇ ਦਿਨ ਤੋਂ ਇਹਨਾਂ ਨੂੰ ਕਹਿ ਰਿਹਾ। ਉਹਨੂੰ ਕੋਈ ਚੰਦ ਦੇ ਨਾਲ ਕੋਈ ਮੇਰੀ ਮੁਸ਼ਾਬਤ ਲੱਗੀ ਤੇ ਉਹਨੇ ਕਿਹਾ ਨਾ ਇੱਕ ਰਹਿਣ ਵਾਲਾ ਵੇਖ ਲਿਆ ਹੋਣਾ ਉਹਨੇ। ਚੰਨ ਜਿਹੜਾ ਇਹਨੂੰ ਜਾਣੇ ਉਹ ਚੰਨ ਪਹਿਲੀ ਤਰੀਕ ਦਾ ਹੋਣੇ, ਤੇਰਾ ਬਿਲਕੁਲ ਲੈਣ ਜੀ ਗੱਲ ਇਹ ਇੱਕ ਸਾਈਡ ਤੋਂ ਵਜ੍ਹਾ ਵੀ ਤੇ ਹੁੰਦਾ ਨਾ ਚੰਦ। ਮੈਂ ਨਾ ਇਹ ਹਕੀਕਤ ਗੱਲ ਆ, ਜਿਹਦੇ ਨਾਲ ਤੁਸੀਂ ਮੁਹੱਬਤ ਕਰਦੇ ਹੋ ਨਾ, ਦੁਨੀਆ ਦੀ ਸਾਰੀ ਖੂਬਸੂਰਤੀ ਤੁਹਾਨੂੰ ਉਹਦੇ 'ਚ ਹੀ ਨਜ਼ਰ ਆ। ਹਰ ਕੁਆਲਿਟੀ ਅੱਛਾ ਫਿਰ ਓਏ ਇਦਾਂ ਦਾ ਬੱਚਾ ਤੇ ਪੈਦਾ ਹੋਵੇ, ਪਿਓ ਕਹਿੰਦਾ ਹੁੰਦਾ ਜਿੱਦਾਂ ਪੈਦਾ ਹੋਇਆ ਉਦੋਂ ਮੇਰੀ ਡੂੰਚ ਪਾ ਗਈ ਸੀ। ਨਹੀਂ ਅੱਛਾ ਫਿਰ ਦਾਨਿਸ਼ ਯਾਰ ਉਹਨੇ ਕਿਹਾ ਗੱਡੀ ਰੋਕਤੀ ਸਾਈਡ ਤੇ ਉਹਨੇ, ਹੁਣ ਕਹਿੰਦੀ ਗਾਣਿਆਂ ਤੋਂ ਜਾਂ ਗੱਲਾਂ ਤੋਂ ਬਹੁਤ ਉੱਤੇ ਦੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹਨੀ ਆ। ਉਹ ਲੜਕੀਆਂ ਦੇ ਬਹੁਤ ਦੂਰ ਦੀ ਗੱਲ ਆ। ਇਦਾਂ ਦਾ ਬੰਦਾ ਗਲੀ 'ਚ ਨਿਕਲੇ ਤਾਂ ਬੱਕਰੀ ਆਪੇ ਅੰਦਰ ਵੜ ਜਾਂਦੀ ਆ। ਅੱਛਾ ਦੂਰ ਦੀ ਯਾਰ ਸੁਣ ਲੈ ਇਹਨਾਂ ਮਿੱਠੇ ਯਾਰ। ਅੱਛਾ ਉਹ ਲੱਤ ਲੱਗ ਰਿਹਾ ਬੇਟਾ। ਉਹਨੇ ਕਿਹਾ ਜੀ ਕਿ ਗੱਲਾਂ ਜਾਂ ਗਾਣੇ ਜਾਂ ਸ਼ਾਇਰੀ ਹਾਂ ਇਹ ਤੋਂ ਹਟ ਕੇ ਮੈਂ ਕੋਈ ਫੀਲਿੰਗ ਆਪਣੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਆ। ਉਹਨੇ ਕਿਹਾ ਮੇਰੇ 5 ਬੱਚੇ ਆ। ਉਹਨੇ ਕਿਹਾ ਮਿੱਠਾ ਨਹੀਂ, ਉਹਨੇ ਕਿਹਾ ਮੇਰੇ 5 ਬੱਚੇ ਨੇ। ਅੱਛਾ ਤੇ ਇੱਕ ਅਫੀਸ਼ੀਅਲ ਨਾਮ ਦਾ ਚੈਨਲ ਆ, ਉੱਥੇ ਕੰਮ ਕਰਦਾ। ਓਏ ਠੀਕ ਠਾਕ ਤਾਂ ਰੱਖਿਆ। ਭਾਜੀ ਉਹਨੇ ਵੀ ਵੇਚਾਂਗੇ। ਅੱਛਾ ਤੂੰ ਜ਼ਰੂਰ ਕਹਿਣਾ ਸੀਗਾ, ਸ਼ਵਲਾ ਮਾਰਦਾ ਪਿਆ। ਬੜੀ ਮਿਹਰਬਾਨੀ ਭਾਈ। ਨਹੀਂ। ਅੱਛਾ ਫਿਰ ਯਾਰ ਉਸ ਤੋਂ ਬਾਅਦ ਉਹਨੇ ਕਿਹਾ ਗੇਮ ਕੌਣ ਚਲੀ ਗਈ? ਹਾਂ ਮੈਂ ਉਹਦੇ ਅੱਖਾਂ 'ਚ ਆਂਸੂ ਨਹੀਂ ਰੁਕ ਰਹੇ ਸੀਗੇ, ਮੁਸਲਸਲ ਹੀ ਸੀਗੇ। ਉਂਗਲ ਮਾਰਦੀ ਨਹੀਂ ਉਹਦੀਆਂ ਅੱਖਾਂ 'ਚੋਂ ਆਂਸੂ ਰੁਕਣ ਹੀ ਨਹੀਂ ਛੜੇ। ਹਾਂ ਮੁਸਲਸਲ। ਉਹ ਸਾਹਮਣੇ ਬਹੁਤੀ ਐ ਗੱਲ ਕਰ ਸੀ। ਹਾਂ ਕੀ ਇਹਨਾਂ ਛਿੱਟੇ ਮੈਂ ਦੇ ਦੂ ਦੇ ਇਹਦੇ ਪਿਆਰ 'ਚ ਖੁੱਭ ਗਈ, ਉਹਨੂੰ ਗੱਡੀ 'ਚ ਪੈਰ ਤੇ ਕੱਢਣ ਲੱਗ ਗਿਆ। ਯਾਰ ਭਾਜੀ ਉਹ ਬੈਠ ਵਾਲਾ ਸ਼ੀਸ਼ਾ ਰੱਖ ਕੇ ਤਾਂ ਗੱਲ ਕਰੀ। ਆ ਜਨੂੰ ਸਾਹਮਣੇ ਸਿਰਫ ਫੈਸਲ ਭਾਈ ਤੇ ਸਲਮਾਨ ਭਾਈ ਸਮਝ ਰਹੇ ਹੈ ਕਿ ਮੈਂ ਕਿੱਥੇ ਲੈ ਕੇ ਗਿਆ। ਯਾਰ ਅਸੀਂ ਪਹੁੰਚੇ ਹੋਏ ਹਾਂ। ਅੱਲਾ ਜਿਹੜੀ ਉਹ ਹੈਗੀ ਨਾ ਸਿਚੁਏਸ਼ਨ ਜਿਹੜੀ ਹੈਗੀ ਹੈ ਬੜੀ ਮਤਲਬ ਲਾਈਫ ਚ ਆ ਜਾਂਦੀ ਕਿਸੇ ਹਾਂਜੀ। ਕਿਸੇ ਨੇ ਵੀ ਆ ਵੀ ਸਕਦੀ ਤੇ ਗਲੀ ਦੀ ਜਗ੍ਹਾ ਦੁਬਈ ਟੈਪ ਭੁੱਲੇ ਨੇ, ਕਹਿੰਦਾ ਉਹ ਵੱਲਾ ਜਿਹੜੀ ਗੱਲ ਹੈਗੀ ਨਾ ਉਹ ਵਿਰਾਨੇ 'ਚ ਸੜਕ ਦੇ ਵਿਰਾਨੇ 'ਚ ਗੱਡੀ ਹਨੇਰੇ 'ਚ ਖੜੀ ਹੈ, ਗੱਡੀ ਦੀਆਂ ਲਾਈਟਾਂ ਬਲ ਰਹੀਆਂ, ਸਾਹਮਣੇ ਜਾ ਰਹੀਆਂ। ਅੱਗੇ ਇੱਕ ਸਰਜੈਂਟ ਆ ਕੇ ਕਹਿੰਦਾ ਚੱਲ ਅੱਗੇ ਕੱਢ ਗੱਡੀ ਐ। ਰਾਤ ਦੇ ਟਾਈਮ ਕਿਹੜਾ ਸਰਜੈਂਟ? ਅੱਛਾ ਫਿਰ ਫੈਸਲ ਭਾਈ ਹੁਣ ਗੱਡੀ 'ਚ ਹਨੇਰਾ ਵਾ, ਲਾਈਟ ਬਸ ਜਿਹੜੀ ਹੈ ਨਾ ਉਹ ਹਲਕੀ ਜੀ ਰੋਸ਼ਨੀ ਇੱਕ ਦੂਸਰੇ ਦੀ ਨਜ਼ਰ ਆ ਰਹੀ ਹੈ, ਤੇ ਉਹਨੇ ਕਿਹਾ ਕਿ ਮੈਂ ਕੁਝ ਕਹਿਣਾ ਚਾਹਨੀ, ਆਪਣੀ ਫੀਲਿੰਗ ਬਿਆਨ ਕਰਨਾ ਚਾਹਨੀ ਹੈ। ਉਹਨੇ ਫੀਲਿੰਗ ਬਿਆਨ ਕਰਤੀ ਤੇ ਬੋਲਿਆ ਨਹੀਂ। ਉਹ ਕਹਿੰਦੀ ਕਿ ਆਪਕੋ ਅੱਛਾ ਲਗਾ? ਨਹੀਂ ਮੈਂ ਫੋੜਾ ਫਿਸ ਗਿਆ। ਮੈਂ ਉਹਨੇ ਲਗਾ ਮੈਂ ਗੱਲ ਸੁਣੀ। ਮੇਰਾ ਛਾਲਾ ਫਿੱਟ ਗਿਆ ਯਾਰ ਮਿੱਠੇ ਉਹਨੇ orange ਕਲਰ ਦਾ ਸੂਟ ਪਾਇਆ ਸੀ ਤੇ orange ਕਲਰ ਦੀ ਉਹ ਲਿਪਸਟਿਕ ਲਾਈ ਸੀ। ਗੱਲ ਪਤਾ ਕੀ ਆ, ਅੱਲਾ ਮਾਫੀ ਦੇਵੇ, ਉੱਤੇ ਬੁਰਾ ਵਕਤ ਆਇਆ ਉਹ। ਸਹੀ ਗੱਲ ਅੱਛਾ ਉਹਨੇ ਕਿਹਾ ਕੀ ਤੈਨੂੰ ਫਿਰ? ਦੇਖੋ ਉਹਨੇ ਇਹ ਲਾਗੇ ਖੜੋਤਾ ਉਹਦੇ ਇੰਜ ਲੱਗਣਾ ਸੀ ਜਿਹੜੇ ਚਿਮੜਨ ਤੋਂ ਪਹਿਲੇ ਜਾਸ ਮੰਗਣ ਡਿਆ। orange ਦਾ ਤੇ ਬਲੈਕ ਦਾ ਕੰਬੀਨੇਸ਼ਨ ਸਲਮਾਨ ਸਾਹਿਬ ਤੁਸੀਂ ਵੇਖਿਆ ਵਾ, ਵੇਖਿਆ। ਇਹ ਤਬਾਹੀ ਬਾਜੀ ਉਹਨੇ orange ਸੂਟ ਪਾਇਆ ਵਾ, orange ਉਹਨੇ ਲਿਪਸਟਿਕ ਲਾਈ ਹੈ, ਲੂਣ ਚੱਕੀ ਫਿਰੇ ਉਹਦੇ। ਤੇ ਮੇਰੇ ਯਾਰ ਨੇ ਵਾਸ਼ਿੰਗ ਦਾ ਸੂਟ ਪਾਇਆ, ਇੱਥੇ ਤੱਕ ਸ਼ਲਵਾਰ ਤਾਂ ਕੀਤੀ ਹੋਈ। ਉਹਨੇ ਐਡਾ ਸੋਹਣਾ orange ਕਲਰ ਦਾ ਸੂਟ ਪਾਇਆ, ਇਹਨੇ ਦੁਹਾਣੇ ਕਲਰ ਦੀ ਸ਼ਰਟ ਪਾਈ। ਯਾਰ ਐਡੀ ਹੈਵੀ ਸਿਚੁਏਸ਼ਨ ਬਣ ਗਈ ਸਾਰੀ। ਦਾਦੇ ਢੀਲੀ ਮਾਰਦਾ ਕਹਿੰਦਾ ਘਰ ਗੱਲ ਕਰਨੀ ਪੈਣੀ ਆ। ਇਹਨੂੰ ਸਮਝ ਨਹੀਂ ਆ ਰਿਹਾ ਯਾਰ। ਅਸੀਂ ਬਰਾਦਰੀ ਤੋਂ ਬਾਹਰ ਨਹੀਂ ਕਰਦੇ। ਅੱਛਾ ਕੀ ਉਹਨੇ ਕਿਹਾ? ਸ਼ਾਦੀ ਦਾ ਗੇਤਾ? ਹਾਂਜੀ ਇਹ ਹੱਲੇ ਗੱਲ ਲੱਲੇ ਦੀ ਛਾਤੀ ਨਾਲ ਗੱਲ ਨਹੀਂ ਗਈ। ਮੈਂ ਤੁਹਾਨੂੰ ਵੈਸੇ ਦੱਸਿਆ ਕਿ ਉਹਦੇ ਡਰੈਸ ਤੋਂ ਪਿਆਰੀ ਲੱਗ ਰਹੀ ਸੀ ਨਾ, orange ਹਾਂਜੀ ਕਲਰ ਦਾ orange ਕਲਰ से हमने जानू ਉਹਨੇ बैठ ਇਹਨੂੰ ਕਿਹਾ ਮੇਰੀ ਸ਼ਾਦੀ ਹੈ 19 को तुम्हारे साथ, तुम जरूर आना। बेसमेंट वाले शादी हाल में। अच्छा भाई फैसल उन्होंने क्या कि ਉਹਨੇ ਕਿਹਾ ਕਿ ਮੈਂ 5 ਸਾਲ ਹੋ ਗਏ ਮੇਰਾ ਬੰਦਾ ਭਰਿਆ। ਨਾ ਯਾਰ ਅੱਛਾ अच्छा फिर
orange ਕਲਰ 5 ਸਾਲ ਹੋ ਗਏ ਮੇਰਾ ਬੰਦਾ ਮੇਰੇ ਮੁੰਡੇ ਦੀ ਆਵਾਜ਼ ਇੰਨੀ ਪਿਆਰੀ ਹੈ ਨਾ ਜਿਹਦਾ ਕੋਈ ਹਿਸਾਬ ਨਹੀਂ। ਜ਼ਿਆਦਾ ਸਨੈਕਿੰਗ ਆਉਂਦਾ ਵਾ। ਬਤਾ ਉਹ ਅੱਛਾ ਇੱਕ ਗਾਣਾ ਬੜਾ ਹਿੱਟ ਹੋਇਆ ਮੇਰੇ ਤੇ ਪਾਣੀ ਪਰੇਨੀਆਂ ਲੰਮੇ ਅੱਛਾ ਫਿਰ ਸਰ ਉਹਨੇ ਕਿਹਾ ਕੁਛ ਨਹੀਂ ਬਲਕਿ ਉਹਨੇ ਇੰਜ ਡੈਸ਼ਬੋਰਡ ਦਾ ਦਰਾਜ਼ ਖੋਲਿਆ ਵਾ ਪਿਸਤੌਲ ਕੱਢ ਕੇ ਫੈਰ ਬੋਲੇਗਾ ਮਗਰ ਨਾਤੇ ਤੂੰ ਉਹ ਯਾਰ ਸੁਣ ਤੇ ਲੈਣ ਦੇ ਮਿੱਠੇ ਯਾਰ, ਗੱਲ ਇੰਟਰਸਟਡ ਕਰਨ ਡਿਆ, ਕੋਈ ਸੀਰੀਅਸ ਵੀ ਹੁੰਦਾ ਵਾ ਯਾਰ, ਸ਼ੁਗਲ ਚ ਪਾ ਲੈਂਦੇ ਉਹ ਗੱਲ ਯਾਰ। ਖੈਰ ਨਹੀਂ ਵੀ ਮਾਰਿਆ ਨਾ ਤੇ ਮਿੱਠੇ, ਲੇਕਿਨ ਮੈਂ ਮਰ ਗਿਆ ਸੀ। ਲੱਗੀ ਗੱਲ ਉਹਨੇ ਥੁੱਕਾ ਹੀ ਇੰਨੀ ਸੁੱਟੀ ਤੇ ਉਹਦੇ ਗੱਲ ਕਰਦੇ ਆ ਨਹੀਂ ਯਾਰ ਖੁਸ਼ਬੂ ਚਾਰ ਤੇ ਉਹਨੇ ਬਦਬੂ। ਇੰਜ ਕਰਕੇ ਚਾਗੀ ਤੇ ਰੋਕੇ ਵੀ ਆਈਸਕ੍ਰੀਮ ਲਾ ਕੇ ਉਤਰ ਕੇ ਸੋਹਣੇ ਬੀਏ ਚਣੇ ਲੈ ਕੇ ਆਉਂਦਾ, ਖਾਈਏ ਪਰ ਆਈ ਕਰਦੇ ਉਹ ਕਹਿੰਦੀ ਮੈਂ ਤੇਰੇ ਕੇ ਚਾਗੀ ਤੇ ਆਈਸਕ੍ਰੀਮ ਲੈ ਕੇ ਆ। ਅੱਛਾ ਡੈਸ਼ਬੋਰਡ ਉਹਨੇ ਖੋਲਿਆ, ਉਹ ਦਰਾਜ਼ ਜਿਹਾ ਜਿਹੜਾ ਹੁੰਦਾ ਉਹਨੂੰ ਗਾਟਾ ਨੇ ਜਾ ਕੇ ਕੱਟੀ ਪੂਰੀ ਪਵਾ ਦਿਆ ਚਾਰ ਚੋਂ ਨਿਕਲੀ। ਦਰਾਜ਼ ਉਹਨੇ ਖੋਲਿਆ ਵਾ ਡੈਸ਼ਬੋਰਡ ਦਾ। ਕਿਲੋ ਸੰਘਾੜੇ ਪਏ ਦੇ ਵਿੱਚ ਹਾਂ ਕਿਲੋ ਸੰਘਾੜੇ ਉਹਨੇ ਮੁੱਕਿਆ, ਛੋਟੇ ਕਾਲੂ ਨੂੰ ਮੰਗਾਇਆ। ਤੇਰੇ ਨਾਲ ਗੱਲ ਕਰਕੇ ਮੈਂ ਉਹਦੀ ਵੀ ਕਹਿੰਦੀ ਅੱਛਾ ਬਾਤ ਪਛਾਣੀ। ਅੱਛਾ ਫਿਰ ਅੱਛਾ ਸਰ ਉਹਨੇ ਇੰਜ ਕਰਕੇ ਡੈਸ਼ਬੋਰਡ ਦਾ ਦਰਾਜ਼ ਖੋਲਿਆ, ਡੈਸ਼ਬੋਰਡ ਦਾ ਦਰਾਜ਼ ਖੋਲਿਆ। ਉਹ ਦਰਾਜ਼ ਜਿਹਾ ਨਹੀਂ ਹੁੰਦਾ ਅੱਛਾ ਅੱਛਾ ਵਿੱਚ, ਡੈਸ਼ਬੋਰਡ ਪੰਗੂੜਾ ਥੱਲੇ ਕੀਤਾ ਉਹਦਾ। ਹਾਂ ਤੇ ਉਹਦੇ ਚ ਨਾ ਗੱਤੇ ਦਾ ਇੱਕ ਬਰੀਕ ਜਿਹਾ ਡੱਬਾ ਏਡਾ ਕੁ ਕੱਢ ਲਿਆ। ਉਹਦੇ ਵਿੱਚ ਬੈਲਡਿੰਗ ਰਾੜ ਦੀ ਅੱਛਾ ਵੈਲਡਿੰਗ ਰਾਡਾ ਟੈਪ ਹੀ ਸੀਗਾ ਉਹ ਕੰਮ। ਹਾਂ ਠੀਕ ਹੈ ਫਿਰ ਉਹਨੇ ਇੰਜ ਕਰਕੇ ਉਹਦਾ ਢੱਕਣ ਲਾਇਆ, ਉਹ ਵਿੱਚੋਂ ਲਾਲ ਰੰਗ ਦਾ ਗੁਲਾਬ ਦਾ ਫੁੱਲ ਨਿਕਲਿਆ। ਹਾਏ ਉਹਨੇ ਕਿਹਾ ਆਪਣੀ ਸ਼ਰਟ 'ਚ ਰੱਖ, ਬਹੁਤ ਬੌਂਡ ਹੀ। ਅੱਛਾ ਏਦਾਂ ਦੇ ਬੰਦੇ ਨੂੰ ਲੜਕੀ ਸਭ ਤੋਂ ਪਹਿਲੇ ਜ਼ਿੰਦਗੀ ਚ ਮਿਲਿਆ ਨਾ ਤੇ ਬੋਡੀ ਸਪਰੇ ਗਿਫਟ ਕਰਦੀ ਹੈ, ਇਸੇ ਲਾ ਕੇ ਮਿਲਦਾ। ਅੱਛਾ ਉਹਨੇ ਉਹ ਲਾਲ ਗੁਲਾਬ ਚੁੱਕਿਆ, ਬ੍ਰੇਕਾਂ ਤੋਂ ਤੇ ਕਲੱਚ ਤੋਂ ਪੈਰ ਉਹਨੇ ਸੀਟ ਤੇ ਕੀਤੇ, ਸੀਟ ਤੇ ਬਹਿ ਗੱਡੀ ਕੇ ਮਾਰਤੀ ਥਾ ਬਲਕਿ ਸੇ ਬਹੁਤ ਅੱਛੀ ਪਹਾੜਾਂ ਵਿੱਚ ਰਾਤੀ ਗੱਡੀ ਆਪ ਪਰ ਚਾਂਦੀ ਨਿਸ਼ਾਨ ਮਾਰਤੀ ਉਹ ਨਹੀਂ ਮਾਰਦਾ ਸੀ। ਉਹਨੇ ਗੱਡੀ ਰੋਕੀ, ਉਹਨੇ ਕਿਹਾ ਸਾਹਮਣੇ ਮੇਰੇ ਗੱਡੀ ਪਹਿਲੇ ਦੀ ਰੁਕੀ ਅੱਛਾ ਉਹਨੇ ਕਿਹਾ ਸਾਹਮਣੇ ਕਬਰ ਉੱਤੇ ਰੱਖ ਗਿਆ ਜਾਵਾ ਮੇਰੇ ਅੱਬੂ ਦੀ ਗੁਲਾਬ ਦਾ ਫੁੱਲ ਦੇਣ ਲਈ ਉਹਨੇ ਇੰਜ ਕਰਕੇ ਆਪਣੀ ਸੀਟ ਤੇ ਬੈਠੀ ਆ। ਉਹਨੇ ਕਿਹਾ ਵੀਰੇ ਤੇਰੇ ਤੋਂ ਬਗੈਰ ਮੈਨੂੰ ਜੀ ਨਹੀਂ। ਅੱਛਾ ਵਾਈਂਡ ਅਪ ਹੀ ਜੇ ਦਿਲ ਗੁਲਾਬ ਕਰੇ- ਦਾ ਫੁੱਲ, ਅੱਛਾ। ਗੁਲਾਬ ਦਾ ਫੁੱਲ ਐ ਫੜ ਕੇ ਬੈਠੀ ਆ। ਐ ਫੜ ਕੇ ਬੈਠੀ ਤੇ ਪੈਦਾ ਵਿਛਾ ਕਰਦਾ। ਉਹਨੇ ਐ ਕਰਕੇ ਮਿੱਠਾ ਜੀ ਗੁਲਾਬ ਇੰਜ ਕਰਕੇ ਉਹਨੇ ਇੰਜ ਕਰਕੇ ਗੁਲਾਬ ਦਾ ਫੁੱਲ ਚੁੱਕਿਆ ਤੇ ਇਹਨੂੰ ਹਲਕਾ ਨਜ਼ਲਾ ਸੀ, ਇੰਜ ਕਰਦੇ ਨੇ ਫੁੱਲ ਇੰਜ ਕਰਕੇ ਭਾਈ ਸਾਹਿਬ ਉਹਨੇ ਫੁੱਲ ਇੰਜ ਫੜ ਕੇ ਬੈਠੀ ਆ ਸੀਟ ਦੇ ਉੱਤੇ, ਅੱਖਾਂ ਚੱਖਾਂ ਪਈਆਂ ਵਾ। ਫਾਈਨਲ ਹਲਕੀ ਹਲਕੀ ਉਹਦੇ ਹੁਣ ਚਿਹਰੇ ਤੇ ਮੁਸਕਰਾਹਟ ਵੀ ਸੀ, ਡਰ ਵੀ ਸੀ ਕਿ ਨਾ ਕਰ ਦਵੇ। ਓਏ ਹੋਏ 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 ਉਹਨੇ ਇੰਜ ਕਰਕੇ ਫੁੱਲ ਅੱਗੇ ਕਰਕੇ ਕਿਹਾ, ਰਾਜ ਵਿਲ ਯੂ ਮੈਰੀ ਮੀ। ਫਿਰ ਫਿਰ ਬਸ ਅੱਖ ਜੀ ਖੁੱਲ ਗਈ ਮੇਰੀ। ਆਹ ਆਪਣਾ ਬਹੁਤ ਬਹੁਤ ਜ਼ਿਆਦਾ ਖਿਆਲ ਰੱਖਣਾ, ਨਵਾਂ ਸਾਲ ਬਹੁਤ ਜ਼ਿਆਦਾ ਮੁਬਾਰਕ। ਸਾਨੂੰ ਜਲੀਲ ਕਰਤਾ ਸਟੋਰੀ ਚ।